ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਦੇ ਵਿੱਚ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ, ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2023 ਦੀ 29 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 32-33 ਸਾਲ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਉਹਨਾਂ ਦਾ ਨੰਬਰ ਹੈ 415-909-0503। ਜੀਕੇ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲਾ ਇੰਡੀਅਨ ਕੰਜ਼ੀਨੈਂਟ ਜੀਐਨ ਲੂ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਹੈ ਸੈਂਤਾ ਨੇਲਾ ਦੀ। ਨਿਮਾ ਸਹੂਲਤਾਂ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ ਬੂਟਾ ਸਿੰਘ ਰਾਣੀਪੁਰ ਫਰੈਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਪੰਜਾਬੀ ਰੇਡੀਓ ਯੂਐਸਏ ਨੂੰ ਇਸ ਵੇਲੇ ਤੁਸੀਂ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ, ਨੈੱਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਦਾ ਪ੍ਰੋਗਰਾਮ ਖਬਰ ਦੇ ਨਜ਼ਰ ਦੇ ਵਿੱਚ ਸਵਾਗਤ ਹੈ। ਖਬਰਾਂ ਦੇ ਵੱਲ ਵਧਦੇ ਹਾਂ। ਮਿੰਟੂ ਜੀ, ਸ਼ੁਰੂਆਤ ਕਰਦੇ ਹਾਂ ਕੋਟਾ ਦੇ ਵਿੱਚ ਜਿਹੜੀਆਂ ਵਿਦਿਆਰਥੀ ਖੁਦਕੁਸ਼ੀਆਂ ਨੇ ਉਹਨਾਂ ਦੇ ਮਸਲੇ ਤੋਂ। ਮੰਤਰੀ ਨੇ ਕੁਝ ਚੇਤਾਵਨੀ ਦਿੱਤੀ ਹੈ ਜੀ ਇਸ ਮਾਮਲੇ ਦੇ ਵਿੱਚ। ਦੇਖੋ, ਇਹਦੇ ਚ ਕੀ ਹੋਇਆ ਸੀਗਾ ਕਿ ਬੀਤੇ ਦਿਨੀ ਦੋ ਇਸ ਤਰ੍ਹਾਂ ਦੇ ਸਟੂਡੈਂਟ ਸੀਗੇ ਜਿਨ੍ਹਾਂ ਨੇ ਕੁਝ ਘੰਟੇ ਦੇ ਵਕਫੇ ਦੇ ਵਿੱਚ ਹੀ ਖੁਦਕੁਸ਼ੀ ਕਰ ਲਈ ਸੀਗੀ। ਤਾਂ ਹੁਣ ਇਹਨਾਂ ਦੇ ਮਿਨਿਸਟਰ ਹੈਗੇ ਨੇ ਉੱਥੋਂ ਰਾਜਸਥਾਨ ਤੋਂ, ਖਾਚਰੀਆਵਾਸ। ਇਹਨਾਂ ਨੇ ਸਿੱਧੀ ਚੇਤਾਵਨੀ ਦਿੱਤੀ ਆ ਕਿ ਜਾਂ ਤਾਂ ਜਿਹੜੇ ਕੋਚਿੰਗ ਸੈਂਟਰਾਂ ਵਾਲੇ ਆ ਉਹ ਬੰਦੇ ਬਣ ਜਾਣ, ਫਿਰ ਨਹੀਂ ਤੇ ਅਸੀਂ ਕਾਨੂੰਨੀ ਡੰਡੇ ਨਾਲ ਸੂਤ ਕਰ ਦਿਆਂਗੇ। ਤਾਂ ਜਦੋਂ ਇਹਨਾਂ ਨੂੰ ਸਵਾਲ ਕੀਤਾ ਗਿਆ ਸੀਗਾ ਕਿ ਭਾਈ ਇੱਥੇ ਖੁਦਕੁਸ਼ੀਆਂ ਵੱਧ ਰਹੀਆਂ ਨੇ ਕਿਉਂਕਿ ਕੋਚਿੰਗ ਸੈਂਟਰ ਬਹੁਤ ਨੇ ਕੋਟਾ ਦੇ ਅੰਦਰ, ਤਾਂ ਬਹੁਤ ਸਾਰੇ ਸਟੂਡੈਂਟ ਜਿਹੜੇ ਆ ਉੱਥੇ ਕੋਚਿੰਗ ਲੈਣ ਜਾਂਦੇ ਆ ਅਗਲੀਆਂ ਪ੍ਰੀਖਿਆਵਾਂ ਵਾਸਤੇ ਤਿਆਰੀ ਕਰਨ ਹੇਤੂ, ਪਰੰਤੂ ਉਹ ਖੁਦਕੁਸ਼ੀਆਂ ਜਿਹੜੀਆਂ ਕਿ ਤਕਰੀਬਨ 10-12 ਸਾਲ ਤੋਂ ਚੱਲ ਰਹੀਆਂ ਨੇ, ਉਹ ਹੁਣ ਜਦੋਂ ਕਾਫੀ ਜ਼ਿਆਦਾ ਵੱਧ ਗਈਆਂ, ਬਹੁਤ ਹੀ ਜ਼ਿਆਦਾ ਵੱਧ ਗਈਆਂ, ਤਾਂ ਇਹਦੀ ਚਰਚਾ ਪੂਰੇ ਮੁਲਕ ਦੇ ਵਿੱਚ ਹੋ ਰਹੀ ਆ। ਤੁਸੀਂ ਦੇਖਣਾ ਜਲਦ ਹੀ ਇਹਨੂੰ ਇੰਟਰਨੈਸ਼ਨਲੀ ਵੀ ਚਰਚਾ ਮਿਲੇਗੀ ਜੀ। ਤਾਂ ਇਹਦੇ ਤੇ ਹੁਣ ਜਦੋਂ ਸਵਾਲ ਕੀਤੇ ਗਏ ਤਾਂ ਖਾਚਰੀਆਵਾਸ ਨੇ ਕਿਹਾ ਕਿ ਭਾਈ ਇਲਾਜ ਇਹਨਾਂ ਦਾ ਜਿਹੜਾ ਉਹ ਕਾਨੂੰਨ ਦਾ ਡੰਡਾ ਕਰੇਗਾ, ਨਹੀਂ ਤੇ ਸੁਧਰ ਜਾਣ। ਤਾਂ ਬਹਰਹਾਲ ਉੱਥੇ ਪਾਬੰਦੀ ਲਾ ਦਿੱਤੀ ਗਈ ਆ ਕੋਟਾ ਦੇ ਵਿੱਚ ਕਿ ਟੈਸਟ ਜਿਹੜੇ ਆ ਉਹ ਹੁਣ 2 ਮਹੀਨੇ ਕੋਚਿੰਗ ਸੈਂਟਰਾਂ ਵਾਲੇ ਜਿਹੜੇ ਉਹ ਨਹੀਂ ਲੈ ਸਕਣਗੇ, ਤਾਂ ਕਿ ਥੋੜਾ ਜਿਹਾ ਬੱਚਿਆਂ ਦਾ ਜਿਹੜਾ ਦਬਾਅ ਹੈ ਉਹ ਘੱਟ ਕੀਤਾ ਜਾ ਸਕੇ। ਤੇ ਨਾਲ ਇਹ ਜਿਹੜੇ ਹੈਗੇ ਨੇ ਖਾਚਰੀਆਵਾਸ, ਇਹ ਤੇ ਹੋਰ ਵੀ ਕਹਿ ਕੇ ਕਹਿੰਦੇ ਜੀ ਮੋਬਾਈਲ ਵੀ ਡਿਪਰੈਸ਼ਨ ਦਾ ਕਾਰਨ ਹੈ ਕਿ ਅੱਜ ਕੱਲ ਮੋਬਾਈਲ 'ਚ ਮੁੰਡੇ ਬੜੇ ਰਹਿੰਦੇ ਆ। ਦੂਜੀ ਚੀਜ਼, ਵੈਸੇ ਕੁੜੀਆਂ ਵੀ ਨਾਲ ਹੀ, ਬੱਚੇ ਕਹਿ ਲਓ, ਤੇ ਨਾਲ ਹੀ ਉਹ ਇਹ ਗੱਲ ਕਹਿੰਦੇ ਆ ਕਿ ਪਹਿਲਾਂ ਬੰਦਾ ਪਰਿਵਾਰ 'ਚ ਬਹਿੰਦਾ ਸੀਗਾ, ਕੁਝ ਦਿਲ ਹੌਲਾ ਕਰਦਾ ਸੀ, ਵੈਸੇ ਗੱਲ ਇਹ ਕੀਮਤੀ ਹੈ। ਤੇ ਕਹਿੰਦੇ ਜੀ ਹੁਣ ਮੋਬਾਈਲ 'ਚ ਖੋਇਆ ਰਹਿੰਦਾ, ਡਿਪਰੈਸ਼ਨ ਹੋ ਜਾਂਦਾ, ਉਧਰੋਂ ਘਰ ਦੇ ਵੀ ਕਈ ਵਾਰ ਹਾਲਾਤ ਠੀਕ ਨਹੀਂ ਹੁੰਦੇ। ਪਰ ਉਹਨਾਂ ਨੇ ਕਈ ਹੋਰ ਵੀ ਕਿਹਾ ਕਿ ਕਾਰਨ ਨੇ ਜਿਹੜੇ ਕਿ ਖੁਦਕੁਸ਼ੀ ਅੱਗੇ ਜਾ ਕੇ ਬਣਦੇ ਆ। ਸੋ ਇਸ ਕਰਕੇ ਇਹਦਾ ਮਤਲਬ ਤਾਂ ਇਹੀ ਨਿਕਲਦਾ ਕਿ ਖਾਸੀ ਚਰਚਾ ਹੈ, ਖਾਸੀ ਹਲਚਲ ਹੈ ਇਹਨਾਂ ਖੁਦਕੁਸ਼ੀਆਂ ਨੂੰ ਲੈ ਕੇ। ਪਰ ਇਹ ਦੇਖਣਾ ਹੋਏਗਾ ਇਹਨਾਂ ਦਾ ਕਾਨੂੰਨ ਦਾ ਵਾਲਾ ਡੰਡਾ ਜਿਹੜਾ ਉਹ ਗੁੱਟ ਚੋਂ ਇਹ ਚੁੱਕਦੇ ਆ ਕਿ ਨਹੀਂ, ਬਸ ਉੱਥੇ ਹੀ ਉਹ ਕਾਨੂੰਨ ਦਾ ਡੰਡਾ ਜਿਹੜਾ ਖਾ ਪੀ ਕੇ ਤੇ ਘਰਾੜੇ ਮਾਰੇਗਾ। ਜੀ, ਤੇ ਆਪਾਂ ਗੱਲ ਕਰੀਏ ਮਿੰਟੂ ਜੀ, ਫਿਲਮ ਮੇਕਰ ਨੇ ਇਹ ਜਿਹੜੀ ਕੋਈ ਆਪਣੀ ਸਫਾਈ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਫਿਲਮ ਦੇ ਵਿੱਚ ਕਿਰਪਾਨ ਨਹੀਂ, ਖੁਕਰੀ ਵਰਤੀ ਗਈ ਹੈ। ਇਹ ਦੇਖੋ, ਵੇਖਣ 'ਚ ਤੇ ਗਾਤਰਾ ਹੀ ਲੱਗਦਾ। ਹੁਣ ਤੁਸੀਂ ਸਾਰਿਆਂ ਨੇ ਉਹ ਵੀਡੀਓ ਵੇਖੇ ਹੋਣੇ ਆ, ਵਿਜ਼ੂਅਲ ਸਾਰੇ ਫੋਟੋਆਂ ਦੇਖੀਆਂ ਹੋਣੀਆਂ। ਹਾਂਜੀ, ਜਿਹੜੀ ਸੋਸ਼ਲ ਮੀਡੀਆ ਤੇ ਉਹ ਗਾਤਰਾ ਹੀ ਲੱਗਦਾ। ਹਾਂਜੀ ਹਾਂਜੀ ਹਾਂਜੀ, ਕਿਉਂਕਿ ਖੁਖਰੀ ਏਦਾਂ ਤੇ ਆਪਾਂ ਕਦੇ ਪਹਿਲੀ ਦੇਖੀ ਨੀ। ਖੁਖਰੀ ਤੇ ਬਥੇਰੀ ਵਾਰੀ ਦੇਖੀ ਆ ਗੋਰਖਿਆਂ ਦੇ ਕੋਲ। ਹਾਂਜੀ, ਉਹ ਤਾਂ ਰੈਜੀਮੈਂਟ ਹੈਗੀ ਆ। ਉਹ ਤਾਂ ਯੂਕੇ ਦੇ ਵਿੱਚ ਵੀ ਭਰਤੀ ਕਰਦੇ ਨੇ ਜਾ ਕੇ। ਤਾਂ ਖੁਖਰੀ ਉਹ ਟੰਗੀ ਜੀ ਤੇ ਫਿਰਦੇ ਹੁੰਦੇ ਆ, ਏਦਾਂ ਥੋੜੀ ਕੋਈ ਗਾਤਰੇ 'ਚ ਪਾਈ ਫਿਰਦਾ ਉਹ। ਹੈਰਾਨਗੀ ਦੀ ਗੱਲ ਆ। ਤੇ ਇਹ ਤੇ ਆਪਣੇ ਆਪ ਦੇ ਵਿੱਚ ਬੜੀ ਅਧੂਰੀ ਜੀ ਸਫਾਈ ਆ। ਤੁਸੀਂ ਇਹ ਕਹਿ ਸਕਦੇ ਸੀਗੇ ਕਿ ਜੇ ਤੁਹਾਨੂੰ ਕੋਈ ਇਤਰਾਜ਼ ਹੈ ਬਈ ਅਸੀਂ ਉਹ ਸੀਨ ਕੱਟ ਦਿੰਦੇ ਹਾਂ, ਇਹ ਤੁਹਾਨੂੰ ਇਤਰਾਜ਼ ਹੈ। ਜੇ ਇਸ ਤਰ੍ਹਾਂ ਹੈਗਾ, ਸਾਡੀ ਕੋਈ ਭਾਵਨਾ ਨਹੀਂ ਹੈਗੀ, ਪਰ ਜੇ ਤੁਹਾਨੂੰ ਲੱਗਦਾ ਹੈ ਕਿ ਬਿਲਕੁਲ ਇਹ ਗਾਤਰਾ ਹੈ ਤੇ ਜਾਂ ਸਾਡੇ ਤੋਂ ਗਲਤੀ ਹੋ ਗਈ ਹੈ, ਤਾਂ ਉਸ ਸੂਰਤ ਦੇ ਵਿੱਚ ਸਿੱਧੀ ਗੱਲ ਕਹੋ
ਇਹ ਤੇ ਹੁਣ ਨਵਾਂ ਹੀ ਇੱਕ ਫਿਰ ਕਹਿ ਲਓ ਕਿ ਵਿਵਾਦ ਛਿੜ ਗਿਆ ਨਾ ਕਿ ਕੀ ਇਹ ਵਾਕਿਆ ਖੁਕਰੀ ਹੈ ਜਾਂ ਇਸ ਤਰ੍ਹਾਂ ਗਾਤਰਾ ਪਾਇਆ ਗਿਆ। ਪਰ ਤੁਸੀਂ ਪਹਿਲੀ ਨਜ਼ਰ ਦੇਖੋਗੇ ਤਾਂ ਉਹ ਗਾਤਰਾ ਹੀ ਲੱਗੇਗਾ ਜੀ। ਕਿਉਂਕਿ ਗਾਤਰਾ ਇੱਕ ਪਹਿਨਿਆ ਵੀ ਗਾਤਰੇ ਦੇ ਤੌਰ ਤੇ ਇੱਕ ਜੋ ਆਮ ਤੌਰ ਤੇ ਗਾਤਰੇ ਦਾ ਰੰਗ ਹੁੰਦਾ ਤੇ ਜਿੰਨੀ ਕੋ ਫਿਟਿੰਗ ਹੁੰਦੀ ਆ, ਆਕਾਰ ਹੁੰਦਾ, ਉਹ ਸਾਰਾ ਵੈਸਾ ਹੀ ਹੈ। ਤਾਂ ਫਿਲਮ ਮੇਕਰਸ ਕਿਤੇ ਇੱਕ ਹੋਰ ਗਲਤੀ ਤਾਂ ਨਹੀਂ ਕਰ ਰਹੇ, ਇਹ ਦੇਖਣਾ ਹੋਏਗਾ। ਜਾਂ ਵਾਕਿਆ ਖੁਖਰੀ ਹੈ ਪਰ ਇਹਨਾਂ ਨੇ ਧਾਰਨ ਗਲਤ ਤਰੀਕੇ ਨਾਲ ਕੀਤੀ। ਪਰ ਮੈਨੂੰ ਮਾਫ ਕਰਨਾ, ਮੈਨੂੰ ਤੇ ਵਿਅਕਤੀਗਤ ਤੌਰ ਤੇ ਉਹੀ ਲੱਗਿਆ, ਗਾਤਰਾ ਹੀ ਲੱਗਿਆ। ਉਹ ਇਹ ਵੈਸੇ ਇਹ ਤਾਂ ਚਲੋ ਹੁਣ RSS ਵਾਲੇ ਵੀ ਕੰਡੈਮ ਕਰੀ ਜਾਂਦੇ ਨੇ, RP ਸਿੰਘ ਹੋਰੀ, ਇਹਨਾਂ ਨੂੰ ਇਹ ਨਹੀਂ ਯਾਦ ਕਿ ਇਹਨਾਂ ਦੀ ਤੇ ਆਪਣੀ ਊਸ਼ਾ ਵਰਮਾ ਜਿਹੜੀ ਹੈਗੀ ਇੰਦੌਰ ਵਾਲੀ, ਉਹ ਪਾਉਂਦੀ ਹੁੰਦੀ ਸੀਗੀ ਏਦਾਂ ਹੀ ਗਾਤਰਾ। ਉਹ ਤਾਂ ਗਾਤਰਾ ਵਿਖਾ ਕੇ ਪਾਉਂਦੀ ਰਹੀ ਆ ਪੂਰੀ, ਮਤਲਬ ਕਿ ਨਿੱਠ ਕੇ ਪਾਉਂਦੀ ਰਹੀ ਆ। ਤੁਸੀਂ ਹੁਣ ਗੂਗਲ ਕਰ ਲਓ, ਤੁਹਾਨੂੰ ਫੋਟੋਆਂ ਮਿਲ ਜਾਣੀਆਂ ਇੰਦੌਰ ਵਾਲੀ ਊਸ਼ਾ ਦੀਆਂ। ਉਹ ਵਿਧਾਇਕਾ ਰਹੀ ਇਹਨਾਂ ਦੀ, ਹੁਣ ਤੇ ਪਤਾ ਨਹੀਂ ਹੈਗੀ ਆ ਕਿ ਨਹੀਂ। ਸੋ ਗੱਲ ਇਹ ਆ ਕਿ ਇਹ ਪਤਾ ਨਹੀਂ ਕਿਉਂ ਕਰਦੇ ਆ। ਕੱਲ ਵੀ ਗੱਲ ਕਰਦੇ ਸਾਂ, ਮੈਂ ਅੱਜ ਵੀ ਗੱਲ ਕਰਦਾ ਆ ਕਿ ਭਾਈ ਇਹ ਜਿਹੜੇ ਫਿਲਮ ਮੇਕਰਸ ਹੁੰਦੇ ਨੇ ਬੜੇ ਚਲਾਕ ਹੁੰਦੇ ਆ। ਇਹਨਾਂ ਨੇ ਕੰਟਰੋਵਰਸੀ ਦੇ ਵਿੱਚ ਵੀ, ਹੁਣ ਜੇ ਕੰਟਰੋਵਰਸੀ ਹੋ ਗਈ ਤਾਂ ਇਹਨਾਂ ਨੇ ਉਹਦੇ ਵਿੱਚ ਵੀ ਆਪਣਾ ਫਾਇਦਾ ਦੇਖਣਾ ਹੈ ਕਿ ਇਹਨੂੰ ਕਿਸ ਤਰੀਕੇ ਨਾਲ ਫਾਇਦੇ ਵਾਸਤੇ ਵਰਤਿਆ ਜਾਂਦਾ ਹੈ। ਸੋ ਇਹਦੇ ਤੇ ਹੁਣ ਜਾਂਚ ਪੜਤਾਲ ਕਰਵਾਈ ਜਾਣੀ ਚਾਹੀਦੀ ਆ। ਫਿਲਮ ਮੇਕਰਸ ਨੇ ਜਿਹੜੀ ਸਫਾਈ ਦਿੱਤੀ ਆ, ਉਹ SEPC ਪਹਿਲਾਂ ਤਾਂ ਦੇਖੇ ਕਿ ਮੰਨਣੀ ਹੈ ਕਿ ਨਹੀਂ। ਜੇ ਨਹੀਂ ਮੰਨਦੇ ਤਾਂ ਜਾਂਚ ਪੜਤਾਲ ਤੋਂ ਬਾਅਦ ਪਰਚਾ ਦਰਜ ਹੋਣਾ ਚਾਹੀਦਾ ਫਿਲਮ ਮੇਕਰਸ ਤੇ। ਇਹਨਾਂ ਨੇ ਤਾਂ ਤਮਾਸ਼ਾ ਬਣਾ ਰੱਖਿਆ। ਪਹਿਲਾਂ ਜੌਨੀ ਲੀਵਰ ਹੋਰਾਂ ਦੇ ਸਿਰਾਂ ਤੇ ਪੱਗਾਂ ਟਿਕਾ ਦਿੰਦੇ ਹੁੰਦੇ ਸੀਗੇ। ਗੱਲ ਇਹ ਆ ਕਿ ਇਸ ਤਰ੍ਹਾਂ ਦੇ ਕਰੈਕਟਰ ਨਹੀਂ ਏਦਾਂ ਕਰਾਣੇ ਚਾਹੀਦੇ। ਮੈਂ ਤਾਂ ਕਹੂੰਗਾ ਕਿ ਜਿਹੜਾ ਕੋਈ ਮੰਨ ਲਓ ਹੈ ਸਾਡਾ ਕੋਈ ਸਿੱਖ ਆਰਟਿਸਟ ਹੈ, ਉਹਨੂੰ ਲੈ ਲਓ ਜੇ ਕੋਈ ਰੋਲ ਦੇਣਾ ਹੈ। ਜੇ ਕਿਸੇ ਤੋਂ ਏਦਾਂ ਕਰਵਾਉਣਾ ਵੀ ਹੈ ਤਾਂ ਉਹ ਬੰਦਾ ਘੱਟੋ ਘੱਟ ਚਲੋ ਠੀਕ ਆ, ਏਦਾਂ ਦੀਆਂ ਹਰਕਤਾਂ ਤੇ ਨਾ ਕਰੇ ਨਾ। ਖੁਖਰੀ ਮੈਨੂੰ ਦੱਸੋ, ਖੁਖਰੀ ਉਹ ਮਾਰਦਾ ਤੇ ਆਸ਼ਕੀ ਫਿਰਦਾ, ਖੁਖਰੀ ਉੱਤੇ ਕਿਹੜੀ ਉਹ ਜੰਗ ਲੜਨ ਡਿਆ ਸੀ ਗਾਣੇ ਦੇ ਵਿੱਚ? ਉਹ ਖੁਖਰੀ ਪਾ ਕੇ ਕਰਦਾ ਕਿ ਇਹ ਕਿਹੜੀ ਸੈਂਸ ਹੋਈ ਸੀ ਇਹਦੀ? ਫਿਲਮਾਂ ਅਸੀਂ ਵੀ ਬਹੁਤ ਵੇਖੀਆਂ, ਫਿਲਮ ਇੰਡਸਟਰੀ 'ਚ ਵੀ ਟਾਈਮ ਲਾ ਕੇ ਆਏ ਆ। ਮੈਨੂੰ ਦੱਸੋ ਉਹ ਤੇ ਆਸ਼ਕੀ ਮਾਰਨ ਡਿਆ, ਭੁੰਡੀ ਮਾਰਦਾ ਪਿਆ, ਜਿਹਨੂੰ ਆਪਾਂ ਕਹਿੰਦੇ ਆ ਭੂੰਡ ਆਸ਼ਕ ਬਣਿਆ ਪਿਆ। ਤੇ ਉਹ ਖੁਖਰੀ ਉੱਥੇ ਕਾਹਦਾ ਕੀ ਉਹ ਖੁਖਰੀ ਦੀ ਨੋਕ ਤੇ ਕਰਦਾ ਪਿਆ ਸਾਰਾ ਕੁਛ ਜੀ। ਇਹ ਤੇ ਆਪਣੇ ਆਪ ਦੇ ਵਿੱਚ ਜਸਟੀਫਾਈਬਲ ਹੁੰਦਾ ਨਹੀਂ ਹੈ। ਖੈਰ ਦੇਖੋ ਅੱਗੇ ਕੀ ਬਣਦਾ, ਪਰ ਮੈਨੂੰ ਤਾਂ ਕਿਸੇ ਪੱਖ ਤੋਂ ਖੁਖਰੀ ਲੱਗੀ ਨਹੀਂ ਹੈਗੀ ਜੀ। ਮਿੰਟੂ ਜੀ, ਸਿਰਸਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਕੱਦ ਕਿਵੇਂ ਵਧਿਆ ਜੀ? ਨਹੀਂ ਮਨਜਿੰਦਰ ਸਿੰਘ ਸਿਰਸਾ ਤੋਂ ਵੱਧ ਗਿਆ ਨਾ ਭਾਰਤੀ ਜਨਤਾ ਪਾਰਟੀ 'ਚ। ਅੱਛਾ ਠੀਕ ਹੈ, ਸਿਰਸਾ ਜੀ। ਹਾਂਜੀ, ਬਸ ਤੁਸੀਂ ਥੋੜਾ ਜਿਹਾ ਉਲਟ ਚੱਲ ਪਏ ਹੋ ਤਾਂ ਕੋਈ ਗੱਲ ਨਹੀਂ। ਅੱਛਾ, ਇਹ ਮਨਜਿੰਦਰ ਸਿੰਘ ਸਿਰਸਾ ਨੂੰ ਕੌਮੀ ਜਨਰਲ ਸਕੱਤਰ ਬਣਾ ਦਿੱਤਾ ਉਹਨਾਂ ਨੇ। ਅੱਛਾ, ਚਾਂਦੀ ਹੋ ਗਈ ਆ, ਮਤਲਬ ਕਿ ਕੌਮੀ ਪੱਧਰ ਦੇ ਲੀਡਰ ਬਣ ਕੇ ਆ। ਜੀ ਜੀ ਜੀ। ਦੇਖੋ ਇੱਕ ਗੱਲ ਤੇ ਹੈ ਨਾ, ਚਾਹੇ RP ਸਿੰਘ ਹੋਵੇ, RSS ਦੇ ਵਿੱਚ ਕਿੱਡੀ ਵੱਡੀ ਪੋਜੀਸ਼ਨ ਹੈ, ਤੇ ਚਾਹੇ ਫਿਰ ਹੋਵੇ ਇਕਬਾਲ ਸਿੰਘ ਲਾਲਪੁਰਾ, ਕਿੱਡੀ ਵੱਡੀ ਪੋਜੀਸ਼ਨ ਹੈ। ਮਨਜਿੰਦਰ ਸਿੰਘ ਸਿਰਸਾ ਲੈ ਗਏ ਕਿ ਨਹੀਂ ਅਗਲੇ ਕੌਮੀ ਜਨਰਲ ਸਕੱਤਰ। ਭਾਜਪਾ ਦਾ ਦੇਖੋ ਜ਼ੋਰ ਜੋ ਮਰਜ਼ੀ ਹੈ, ਭਾਜਪਾ ਆਰਗੇਨਾਈਜੇਸ਼ਨਸ ਦੇ ਵਿੱਚ ਸਭ ਤੋਂ ਵੱਡੀ ਹੈ ਇਸ ਵੇਲੇ ਦੁਨੀਆ ਭਰ ਦੇ ਸੰਗਠਨਾਂ 'ਚ। ਦੁਨੀਆ ਭਰ ਦੇ ਸੰਗਠਨਾਂ 'ਚੋਂ ਇੱਕ ਵੱਡਾ ਸੰਗਠਨ ਹੈ ਭਾਰਤੀ ਜਨਤਾ ਪਾਰਟੀ, ਤੇ ਜਿਹਦੀ ਸਰਕਾਰ 10 ਸਾਲ ਤੋਂ ਚੱਲ ਰਹੀ ਆ। ਤੇ ਫਿਰ ਉਹਦੇ ਵਿੱਚ ਇੰਨੀ ਜਲਦੀ ਆ ਕੇ ਕੁਝ ਮਹੀਨੇ ਹੀ ਹੋਏ ਹੋਣੇ ਆ, ਸਾਲ 2 ਸਾਲ, ਤੇ ਵੇਖ ਲਓ ਕਿ ਇੱਥੋਂ ਤੱਕ ਪਹੁੰਚ ਜਾਣਾ ਮਨਜਿੰਦਰ ਸਿੰਘ ਸਿਰਸਾ ਦਾ। ਉਹ ਇੱਕ ਜਿੱਦਾਂ ਕਹਿ ਲਓ ਕਿ ਨਾ ਵੀ ਬੜਾ ਕਿਆਸਿਆ ਜਿਹਾ ਇਹਨਾਂ ਦਾ ਮੂਵ ਹੈ। ਅਸਲ ਦੇ ਵਿੱਚ ਗੱਲ ਇਹ ਹੈ ਕਿ ਇਹ ਜਿੱਦਾਂ ਲੱਗਦਾ ਆ ਕਿ ਥੋੜਾ ਇਸ ਤਰ੍ਹਾਂ ਦੇ ਚਿਹਰਿਆਂ ਨੂੰ ਹੋਰ ਅੱਗੇ ਲਿਆ ਰਹੇ ਨੇ, ਫਰੇਮ 'ਚ ਲਿਆ ਰਹੇ ਨੇ। ਤੁਸੀਂ ਦੇਖੋਗੇ ਕੋਈ ਵੀ ਮਸਲਾ ਹੁੰਦਾ ਹੈ ਨਾ ਪੰਜਾਬ ਨਾਲ ਜੁੜਿਆ, ਤਾਂ ਮਨਜਿੰਦਰ ਸਿੰਘ ਸਿਰਸਾ ਹੀ ਬੋਲਦੇ ਨੇ ਨੈਸ਼ਨਲ ਬੁਲਾਰੇ ਦੇ ਤੌਰ ਤੇ। ਇਹ ਬੜੀ ਵੇਖਣ ਵਾਲੀ ਗੱਲ ਆ। ਪੰਜਾਬ ਦੇ ਮੁੱਦਿਆਂ ਤੇ ਅਕਸਰ ਉਹ ਆਉਂਦੇ ਨੇ ਮੇਨ ਸਟ੍ਰੀਮ ਦੇ ਚੈਨਲਾਂ ਤੇ। ਤਾਂ ਇਹ ਵਿਖਾਉਣ ਦਾ ਯਤਨ ਕਰ ਰਹੇ ਨੇ ਕਿ ਭਾਈ ਮਾਈਨੋਰਿਟੀ ਦੇ ਲੀਡਰ ਜਿਹੜੇ ਆ ਉਹ ਵੀ ਸਾਡੇ ਕੋਲ ਲੈ ਕੇ, ਸਾਡੇ ਨਾਲ ਲੈ ਕੇ, ਮੁਸਲਮਾਨਾਂ ਦੇ ਵੀ ਕੁਝ ਰੱਖੇ। ਹੁਣ ਤੇ ਈਸਾਈ ਵੀ ਲੈ ਆਉਂਦੇ ਨੇ ਇਹਨਾਂ ਕੁਝ। ਇਸ ਤਰ੍ਹਾਂ ਮਤਲਬ ਕਿ ਇੱਕ ਮਿੱਥ ਨੂੰ ਤੋੜਿਆ ਜਾਂਦਾ ਹੁੰਦਾ, ਪਰ ਸਿੱਖਾਂ ਨੂੰ ਖਾਸ ਜੇ ਤੁਸੀਂ ਦੇਖੋਗੇ ਤਾਂ ਤਵੱਜੋ ਦਿਖਾਈ ਜਾ ਰਹੀ ਹੈ। ਇਹ ਇਸ ਮਾਮਲੇ ਦੇ ਵਿੱਚ ਇੱਕ ਹੋਰ ਮੈਂ ਕਹੂੰਗਾ ਥੋੜਾ ਜਿਹਾ ਪੱਖ ਵਿਚਾਰਨ ਵਾਲਾ ਹੈ ਕਿ ਇੰਨੇ ਸਿੱਖ ਲੀਡਰ ਜੇ ਹੁਣ ਇਹੋ ਜਿਹੀਆਂ ਪੋਜੀਸ਼ਨਾਂ ਤੇ ਚਲੇ ਗਏ ਨੇ ਕਿ ਅਗਲੇ ਕੁਝ ਮਹੀਨੇ ਜਿਹੜੇ ਬੜੇ ਮਹੱਤਵਪੂਰਨ ਆ, ਕੋਈ ਲੈ ਹੀ ਆਓ ਪੰਜਾਬ ਵਾਸਤੇ ਹੀ ਲੈ ਆਓ ਯਾਰ। ਸਿੱਖ ਕੌਮ ਦੇ ਮੁੱਦੇ ਤੇ ਤੁਸੀਂ ਨਹੀਂ ਇੰਨੀ ਜ਼ੁਰਤ ਰੱਖਦੇ ਕਿ ਕਿਤੇ ਅੜ ਕੇ ਹੱਲ ਕਰਵਾ ਲਓਗੇ, ਤਾਂ ਘੱਟੋ ਘੱਟ ਪੰਜਾਬ ਵਾਸਤੇ ਤੇ ਕੁਝ ਲਿਆ ਦਿਓ ਜੀ, ਕੁਝ ਲਿਆ ਦਿਓ ਤੇ ਤੁਹਾਡੀ ਇੰਨੀ ਕਿਤੇ ਮੰਨਣਗੇ।
ਇੰਨੀ ਕਿਤੇ ਮੰਨ ਸਕਦੇ ਆ, ਏਡੇ ਵੱਡੇ ਵੱਡੇ ਚਿਹਰੇ ਹੈਗੇ ਆ। ਤਾਂ ਖੈਰ ਇਸ ਮਾਮਲੇ ਦੇ ਵਿੱਚ ਹੁਣ ਦੇਖੋ ਆਪਾਂ ਕੀ ਕਹਿ ਸਕਦੇ ਆ, ਕਿਸੇ ਨੇ ਪਾਰਟੀ ਜੁਆਇਨ ਕੀਤੀ, ਉਹਨਾਂ ਨੇ ਪ੍ਰਮੋਸ਼ਨ ਦਿੱਤੀ ਆ, ਪਰ ਅਸੀਂ ਇਹਨਾਂ ਨੂੰ ਅਪੀਲ ਇਹੀ ਕਰ ਸਕਦੇ ਹਾਂ ਕਿ ਜਿੰਨਾ ਕੁ ਪੰਜਾਬ ਵਾਸਤੇ ਕਰ ਸਕਦੇ ਯਾਰ, ਕੇਂਦਰ ਸਰਕਾਰ ਦੇ ਨਾਲ ਹੱਥ ਜੋੜੀ ਬੈਠੇ ਹੋ, ਹੱਥ ਛੱਡੋ, ਹੁਣ ਤੇ ਤੁਹਾਡੇ ਲੱਕ ਵੀ ਜੁੜਦੇ ਆ, ਤੇ ਕੁਝ ਪੰਜਾਬ ਵਾਸਤੇ ਵੀ ਕਰੋ। ਐਵੇਂ ਇਕੱਲੇ ਉੱਥੇ ਮਾਈਕਾਂ ਦੇ ਵਿੱਚ ਮੂੰਹ ਟੱਡ ਟੱਡ ਕੇ ਇੱਕ ਦੂਜੇ ਨੂੰ ਮਿਹਣੇ ਮਾਰੀ ਜਾਣੇ, ਉਹਦਾ ਜਿਵੇਂ ਦੇ ਕੱਟੇ ਨੂੰ ਮਣ ਦੁੱਧ ਦਾ ਕੀ ਭਾਅ ਹੈ। ਤੁਹਾਡੇ ਤੁਸੀਂ ਕੌਮੀ ਜਨਰਲ ਸਕੱਤਰ ਬਣੋ, ਫਲਾਂ ਬਣੋ, ਢਮਕਾ ਬਣੋ, ਇੱਥੇ ਪੰਜਾਬ ਵਾਸਤੇ ਕੁਝ ਕਰੋ ਯਾਰ। ਇੰਨੇ ਕ੍ਰਾਈਸਿਸ ਨੇ, ਇੰਨੇ ਸੰਕਟ ਨੇ, ਆਰਥਿਕ ਤੌਰ ਤੋਂ ਲੈ ਕੇ ਜੇ ਸਮਾਜਿਕ ਤੌਰ ਤੱਕ ਦੇਖੀਏ, ਬਹੁਤ ਸਾਰੇ ਸੰਕਟ ਨੇ। ਉਹਨਾਂ ਸੰਕਟਾਂ ਦੇ ਨਿਵਾਰਨ ਵਾਸਤੇ ਕੁਝ ਕਰੋ ਤਾਂ ਬਿਹਤਰ ਹੈ। ਬਾਕੀ ਚਲੋ ਵਧਾਈ ਆ ਬਈ, ਇਹਨਾਂ ਨੇ ਆਪਣੀ ਜੋ ਵੀ ਚੋਣ ਕੀਤੀ ਆ, ਮੈਨੂੰ ਲੱਗਦਾ ਕਿ ਜੇ ਅਕਾਲੀ ਦਲ ਦੇ ਮੁਕਾਬਲੇ ਦੇਖੀਏ ਤੇ ਫਿਰ ਇਹਨਾਂ ਦਾ ਫੈਸਲਾ ਸਹੀ ਲੱਗਦਾ ਕਿ ਨਹੀਂ। ਜੀ, ਤੇ ਮਿੰਟੂ ਜੀ ਪੰਜਾਬ ਪੁਲਿਸ ਦੀ ਗੱਲ ਕਰੀਏ, ਇਹਦੇ ਤੇ ਵੀ ਹਨੀ ਟ੍ਰੈਪ ਦਾ ਸਾਇਆ ਜੀ। ਹਾਂ, ਪੰਜਾਬ ਪੁਲਿਸ ਆਪਾਂ ਕਹਿ ਤੇ ਦਿੰਦੇ, ਪੰਜਾਬ ਪੁਲਿਸ ਦੇ ਜਵਾਨ ਤੇ ਜਵਾਨ ਤੁਹਾਨੂੰ ਪਤਾ ਕਰਾ ਬੈਂਦੇ ਕਦੇ ਕਦੇ ਨੁਕਸਾਨ। ਇਸ ਕਰਕੇ ਹਨੀ ਟ੍ਰੈਪ ਤਾਂ ਹੈ ਹੀ ਹਨੀ ਟ੍ਰੈਪ। ਹਨੀ ਟ੍ਰੈਪ ਬਾਰੇ ਮੈਂ ਇੱਕ ਵਾਰੀ ਪੜਦਾ ਪਿੱਛੇ ਚਲੇ ਗਿਆ, ਇਹ ਤੇ ਵਰਲਡ ਵਾਰ ਦੇ ਵਿੱਚ ਵੀ ਕਹਿੰਦੇ ਕਿਸ ਤਰ੍ਹਾਂ ਕੀਤੀ ਗਈ ਸਪਾਈਂਗ। ਉਸ ਤੋਂ ਪਹਿਲਾਂ ਵੀ ਤਾਂ ਕਹਿੰਦੇ ਵੀ ਇਸ ਤਰ੍ਹਾਂ ਗੁਪਤਚਰ ਤੇ ਸੁੰਦਰੀਆਂ, ਇਹ ਸਾਰਾ ਮਾਇਆ ਜਾਲ ਇਹ ਇਧਰੋਂ ਨਿਕਲਦੇ ਆ। ਤਾਂ ਵੈਸੇ ਇਹ ਜਿਹੜਾ ਹਨੀ ਟ੍ਰੈਪ ਹੈ, ਇਹ ਇੱਕ ਨਾਵਲ ਦੇ ਵਿੱਚ ਪਹਿਲਾਂ ਕਹਿੰਦੇ ਕਿ ਇਸਤੇਮਾਲ ਕੀਤਾ ਗਿਆ ਸ਼ਬਦ ਸੀਗਾ। ਉਸ ਤੋਂ ਬਾਅਦ ਇਹ ਅਕਸਰ ਹੀ ਹੁਣ ਤਾਂ ਤੁਹਾਨੂੰ ਪਤਾ ਸੁਣਾਈ ਦਿੰਦਾ ਇੰਡੀਆ ਦੇ ਵਿੱਚ, ਤੇ ਖਾਸ ਤੌਰ ਤੇ ਇਸਰੋ ਦਾ ਵਿਗਿਆਨੀ ਫੜਿਆ ਗਿਆ ਪਿੱਛੇ ਜੇ 50-55 ਸਾਲ ਦਾ ਛੜਾ ਸੀ, ਉਹ ਇੱਕ ਬਣਾ ਕੇ ਫੇਕ ਆਈਡੀ ਆ ਗਈ, ਕਹਿੰਦੀ ਹਾਏ ਜਾਨੂ ਬਾਬੂ, ਤੇ ਉਹ ਮੋਇਆ ਗਿਆ, ਮੋਹਿਤ ਹੋ ਗਿਆ ਚੰਦਰਾ। ਉਹਨੂੰ ਲੱਗਿਆ ਕਿ ਇਸ ਉਮਰ ਦੇ ਵਿੱਚ ਸਾਥੀ ਮਿਲ ਗਿਆ, ਅੰਨਾ ਕੀ ਭਾਲੇ ਦੋ ਅੱਖਾਂ। ਉਹਨੇ ਕੱਲਾ ਵੀ ਗੱਲ ਬਣ ਗਈ ਤੇ ਉਹ ਕਹਿ ਕਰੇ ਬਾਬੂ ਮੈਂ ਵੀ ਡਿਫੈਂਸ, ਮੈਨੂੰ ਵੀ ਬਹੁਤ ਅੱਛਾ ਲੱਗਦਾ ਹੈ, ਮੈਂ ਵੀ ਆਈ ਲਾਈਕ ਡਿਫੈਂਸ ਸੈਕਟਰ। ਤੇ ਉਹਨੇ ਕੋਈ ਮਾਡਲ ਪੁੱਛਣਾ ਤੇ ਜਾਨੂ ਹਾਂ ਇਹ ਮੈਂ ਹੀ ਬਣਾਇਆ। ਤੁਹਾਨੂੰ ਪਤਾ ਮਰਦ ਜਿਹੜਾ ਹੈ ਨਾ, ਜਨਾਨੀ ਅੱਗੇ ਬਹੁਤ ਫੁਕਰੀਆਂ ਮਾਰਦਾ ਹੈ ਇੰਪ੍ਰੈਸ ਕਰਨ ਵਾਸਤੇ, ਸਰੈਂਡਰ ਬਹੁਤ ਜਲਦੀ ਕਰਦਾ ਹੈ। ਹੋ ਗਿਆ ਫੁਕਰਾਪੰਤੀ ਚ, ਆ ਵੀ ਮੈਂ ਬਣਾਇਆ, ਮਿੱਠੇ ਆ ਵੀ ਮੈਂ ਬਣਾਇਆ, ਬੁੱਗੇ ਆ ਵੀ ਮੈਂ ਬਣਾਇਆ, ਸਾਰੀਆਂ ਜਾਣਕਾਰੀਆਂ ਭੇਜ ਦਿੱਤੀਆਂ। ਜਦੋਂ ਸ਼ੱਕ ਹੋਇਆ, ਇਹਨਾਂ ਦੀ ਅੱਡ ਇੰਟੈਲੀਜੈਂਸੀ ਹੁੰਦੀ ਹੈ ਜੀ, ਇਹਨਾਂ ਦੀ ਇੰਟੈਲੀਜੈਂਸੀ ਹੋਰ ਵੀ ਤਗੜੀ ਹੁੰਦੀ ਹੈ। ਉਹਨਾਂ ਨੇ ਇਹਨਾਂ ਨੂੰ ਅਲਰਟ ਭੇਜਿਆ, ਉਹਨਾਂ ਆਖਿਆ ਲੈ ਗਿਆ ਜੇ ਲੱਖੋਂ ਆਈਡੀਆਂ ਪਾਕਿਸਤਾਨ ਚੋਂ ਚੱਲ ਰਹੀਆਂ ਨੇ 2। ਤੇ ਮੁੜ ਕੇ ਉਦੋਂ ਤੱਕ ਬਸ ਕੰਮ ਗਲਕੰਦ ਹੋ ਗਿਆ ਹੈ। ਫੜ ਲਿਆ, ਫਿਰ ਆ ਪਿੱਛੇ ਜੇ ਫੜਿਆ ਹੈ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਭਾਈ ਇਸ ਤਰ੍ਹਾਂ ਹਨੀ ਟ੍ਰੈਪ ਜਿਹੜਾ ਆ, ਉਹਨੇ ਬਹੁਤ ਬੰਦੇ ਫਸਾਏ ਆ। ਇੱਕ ਵਾਰੀ 에ਅਰ ਫੋਰਸ ਦਾ ਅਫਸਰ ਫਸ ਗਿਆ ਸੀ, ਉਹਦਾ ਪਿਛੋਕੜ ਵੀ ਪੰਜਾਬ ਤੋਂ ਸੀ, ਆਰਮੀ ਸਕੂਲ ਕਪੂਰਥਲਾ ਚ ਪੜਿਆ ਸੀਗਾ। ਠੀਕ ਹੈ। ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਜਵਾਨ ਫੜੇ ਗਏ ਆ। ਹੁਣ ਗੱਲ ਕੀ ਆ ਕਿ ਦੇਖੋ, ਜਿਹੜੀ ਪੰਜਾਬ ਪੁਲਿਸ ਦੀ ਵਿੱਚੋਂ ਕਹਿ ਲਓ ਕਿ ਇਹਨਾਂ ਨੂੰ ਤਾਰ ਆਈ ਆ ਅੰਦਰ ਖਾਤੇ ਤੇ, ਉਹ ਇਹੋ ਹੀ ਆ ਕਿ ਬਚ ਕੇ ਮੋੜ ਤੋਂ ਇਹਨਾਂ ਨੇ ਕੁਝ ਆਈਡੀਆਂ ਵੀ ਜਿਹੜੀਆਂ ਬਲੌਕ ਕਰਵਾ ਦਿੱਤੀਆਂ ਨੇ। ਮਤਲਬ ਕਿ ਜਿਹੜੀਆਂ ਸ਼ੱਕੀ ਆਈਡੀਆਂ ਇੱਥੇ ਚੱਲਦੀਆਂ ਪਈਆਂ ਸੀਗੀਆਂ, ਹੋ ਸਕਦਾ ਕਿ ਕੁਛ ਨੇ ਮਤਲਬ ਕਿ ਠਰਕ ਠੁਰਕ ਭੋਰਿਆ ਹੋਵੇ ਕਿਤੇ। ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇੱਕ ਇੰਟੈਲੀਜੈਂਸੀ ਲੱਗੀ ਰਹਿੰਦੀ ਇਹਨਾਂ ਚੀਜ਼ਾਂ ਤੇ, ਖਾਸ ਤੌਰ ਤੇ ਕਿ ਆਰਮੀ ਚ ਏਦਾਂ ਨਾ ਹੋ ਜਾਵੇ, 에ਅਰ ਫੋਰਸ ਚ ਨਾ ਏਦਾਂ ਹੋ ਜਾਵੇ, ਪੁਲਿਸ ਫੋਰਸ ਤੇ ਵੀ ਧਿਆਨ ਰਹਿੰਦਾ ਹੋਏਗਾ। ਤਾਂ ਉਹ ਮਾਮਲਾ ਜਿਹੜਾ ਫਿਰ ਇਹਨਾਂ ਨੇ ਪਛਾਣਿਆ, ਕਿਉਂਕਿ ਪੰਜਾਬ ਦਾ ਜਿਹੜਾ ਕਲਚਰ ਹੈ ਲਹਿੰਦੇ ਚੜ੍ਹਦੇ ਪੰਜਾਬ ਦਾ, ਉੱਥੇ ਤੁਹਾਨੂੰ ਪਤਾ ਨਾ ਬੋਲੀ ਦੇ ਪੱਖ ਤੋਂ, ਹੋਰ ਚੀਜ਼ਾਂ ਦੇ ਪੱਖ ਤੋਂ ਤੇ ਬੜੀ ਸਮਾਨਤਾ ਰੱਖਦਾ ਹੈ। ਇਸ ਕਰਕੇ ਉਹਨਾਂ ਨੇ ਆਖਿਆ ਕਿ ਇਹ ਤੇ ਕੰਮ ਕਿਤੇ ਖਰਾਬ ਨਾ ਹੋ ਜਾਵੇ, ਤਾਂ ਕੁਝ ਆਈਡੀਜ਼ ਜਿਹੜੀਆਂ ਸੀਗੀਆਂ ਉਹ ਇਹਨਾਂ ਨੇ ਬਲੌਕ ਵੀ ਕਰਵਾਈਆਂ, ਤੇ ਅੰਦਰ ਇਹਨਾਂ ਨੇ ਮੈਸੇਜ ਵੀ ਭੇਜ ਦਿੱਤਾ ਕਿ ਜ਼ਰਾ ਬਚ ਕੇ ਮੋੜ ਤੋਂ, ਮਤਲਬ ਕਿਤੇ ਇਹ ਨਾ ਹੋ ਜਾਵੇ ਜਾਨੂ ਬਾਬੂ ਬੁੱਗਾ ਮਿੱਠਾ ਕਿ ਮੁੜ ਕੇ ਭੋਗਾ ਚਿੱਤ ਹੋ ਜਾਵੇ। ਸੋ ਇਸ ਕਰਕੇ ਇਹਨਾਂ ਨੂੰ ਵੀ ਅਲਰਟ ਭਿਜਵਾ ਦਿੱਤਾ ਗਿਆ ਕਿ ਬਈ ਵੇਖਿਓ ਕਿਤੇ ਕੰਮ ਖਰਾਬ। ਜੀ ਜੀ, ਹੜਾਂ ਦੇ ਵਿੱਚ ਇੱਕ ਅਫਸਰ ਕਹਿੰਦੇ ਗਾਇਬ ਰਿਹਾ ਤੇ ਹੁਣ ਗਾਜ਼ ਡਿੱਗੀ ਹੈ ਜੀ। ਹਾਂ, ਉਹ ਕਹਿੰਦੇ ਹੁੰਦੇ ਚੱਲ ਜਿਹੜਾ ਤੈਨੂੰ ਕੰਮ ਪੈ ਗਿਆ ਸੀ, ਹੁਣ ਤੂੰ ਪੱਕਾ ਕੰਮ ਹੀ ਉਹ ਕਰ ਲਾ, ਦਫਾ ਕਰ। ਜਦੋਂ ਤੂੰ ਕੰਮ ਹੀ ਨਹੀਂ ਆਉਣਾ ਕਿਸੇ ਨਕੰਮਿਆਂ, ਤੇ ਫਿਰ ਅਸੀਂ ਤੇਰਾ ਕੀ ਕਰਨਾ ਆ। ਅਸਲ ਦੇ ਵਿੱਚ ਕੀ ਹੈ ਕਿ ਕੁਝ ਬੰਦੇ ਜਿਹੜੇ ਬੜੇ ਬੇਪਰਵਾਹ ਜਿਹੇ ਹੁੰਦੇ, ਲਾਪਰਵਾਹ ਜਿਹੇ ਹੁੰਦੇ ਆ। ਬੰਦਾ PCS ਹੋਵੇ, ਤੁਸੀਂ ਸੋਚ ਕੇ ਵੇਖੋ, ਤੇ ਭਾਈ ਗੱਲ ਇਹ ਆ ਕਿ ਉਹ ਆਪਣੀ ਡਿਊਟੀ 'ਚ ਇਸ ਤਰ੍ਹਾਂ ਕੁਤਾਹੀ ਕਰੇ, ਹੋ ਸਕਦਾ ਉਹ ਪਹਿਲਾਂ ਹੀ ਛੱਡਣ ਨੂੰ ਫਿਰਦਾ ਹੋਵੇ। ਤਾਂ ਉਦੈਦੀਪ ਸਿੰਘ ਦਾ ਨਾਮ ਹੈ, STM PCS ਰੋਪੜ ਦਾ, ਨੰਗਲ ਦਾ। ਤਾਂ ਹੋਇਆ ਕੀ ਹੈ ਕਿ ਇਹਨੂੰ ਕੁਝ ਗੈਰ ਹਾਜ਼ਰੀਆਂ ਦੇ ਚਲਦਿਆਂ ਇਸ ਵੇਲੇ ਕਹਿ ਲਓ ਕਿ ਵੱਡੀ ਖਬਰ ਕਹਿ ਸਕਦੇ ਆਪਾਂ ਕਿ ਕਿਸੇ PCS ਨੂੰ ਮੁਅੱਤਲ ਇਹਨਾਂ ਨੇ ਕਰ ਦਿੱਤਾ ਜੀ।
ਗੱਲ ਇਹ ਕਿ ਉੱਥੇ ਹੰਗਾਮੀ ਹਾਲ ਹੋਇਆ ਹੈ ਜਦੋਂ ਪਹਿਲੀ ਵਾਰੀ ਯਾਨੀ ਜੁਲਾਈ ਦੇ 8-9 ਨੂੰ ਹੜ੍ਹ ਆਉਣੇ ਸ਼ੁਰੂ ਹੋਇਆ ਨਾ, ਉਦੋਂ ਤੋਂ ਹੀ ਉੱਥੇ ਬਹੁਤ ਬੁਰੇ ਹਾਲ ਹੋ ਗਏ ਸੀਗੇ। ਤਾਂ ਉਸ ਸਮੇਂ ਉਸ ਹਾਲਾਤ ਦੇ ਵਿੱਚ ਜੇ ਕੋਈ ਅਫਸਰ ਇਸ ਤਰ੍ਹਾਂ ਦੀ ਕੁਤਾਹੀ ਕਰਦਾ ਹੈ ਤਾਂ ਫਿਰ ਮੈਨੂੰ ਲੱਗਦਾ ਕਿ ਫਿਰ ਉਹ ਬਹੁਤ ਔਖਾ ਹੈ। ਦੱਸਦੇ ਆ ਕਿ ਉਦੈਦੀਪ ਸਿੱਧੂ ਨੂੰ ਇਹਨਾਂ ਨੇ ਮਤਲਬ ਕਿ DC ਜਿਹੜਾ ਸੀਗਾ ਉਹਦੇ ਸੰਪਰਕ ਤੋਂ ਜਦੋਂ ਬਾਹਰ ਰਿਹਾ, ਫਿਰ ਇਹਨੂੰ ਥੋੜਾ ਜਿਹਾ ਦੇਖਿਆ ਕਿ ਬਈ ਕਿੱਧਰ ਗਿਆ ਇਹ। ਕਮਾਲ ਦੀ ਗੱਲ ਤੇ ਇਹ ਹੈ ਕਿ ਕੁਝ ਔਰਤਾਂ ਜਿਹੜੀਆਂ ਸੀਗੀਆਂ ਫੀਲਡ ਅਫਸਰ, ਉਹ ਦਿਨ ਭਰ ਰਾਤ ਲੱਗੀਆਂ ਰਹੀਆਂ। ਇਹ ਜਦੋਂ ਮਤਲਬ ਕਿ ਲਾਪਰਵਾਹ ਨਜ਼ਰ ਆਇਆ ਤਾਂ ਦੱਸਦੇ ਆ ਕਿ ਮੁੱਖ ਮੰਤਰੀ ਦੇ ਪੱਧਰ ਤੇ ਵਿਚਾਰ ਕੀਤਾ ਗਿਆ, ਕਿਉਂਕਿ ਇੱਕ PCS ਨੂੰ ਸਸਪੈਂਡ ਕਰ ਰਹੇ ਹੋ ਤੁਸੀਂ, ਤੇ ਕੋਈ ਛੋਟੀ ਗੱਲ ਤੇ ਹੁੰਦੀ ਨਹੀਂ ਹੈ, ਤੁਹਾਨੂੰ ਪਤਾ ਹੀ ਹੈ ਨਾ। ਇਹ ਬਹੁਤ ਵੱਡਾ ਕੰਮ ਹੁੰਦਾ, IS ਹੋਇਆ, PCS ਹੋਇਆ। ਤਾਂ ਫਿਰ ਉਹਨਾਂ ਨੇ ਹੁਕਮ ਦੇ ਦਿੱਤੇ ਆ ਕਿ ਹਾਂ ਭਾਈ ਇਹਦਾ ਚੱਕ ਦਿਓ ਕੰਮ। ਤਾਂ ਕਹਿਣ ਦਾ ਮਤਲਬ ਹੈ ਕਿ ਹੜ੍ਹਾਂ ਦੇ ਦੌਰਾਨ ਕੁਤਾਹੀ ਕਰਨ ਦੇ ਮਾਮਲੇ 'ਚ ਇੱਕ ਵੱਡੀ ਗਾਜ ਡਿੱਗੀ ਆ, ਇੱਕ SDM ਹੀ ਚੱਕ ਕੇ ਇਹਨਾਂ ਨੇ ਸਸਪੈਂਡ ਕਰ ਦਿੱਤਾ ਹੈ। ਜੀ ਜੀ। ਤੇ ਮਿੰਟ ਜੀ ਗੱਲ ਕਰੀਏ ਆਪਾਂ ਤਹਿਸੀਲਾਂ ਦੇ ਕੰਮਕਾਰ ਦੀ, ਇੱਕ ਵਾਰੀ ਫਿਰ ਹੋਊਗਾ ਠੱਪ ਤਹਿਸੀਲਾਂ ਦਾ ਕੰਮਕਾਰ? ਹਾਂਜੀ, ਇੱਕ ਵਾਰੀ ਹੋਰ, ਬਸ ਇਹੀ ਕੰਮ ਹੈ ਇਹਨਾਂ ਦਾ। ਇਹ ਮੈਨੂੰ ਨਹੀਂ ਲੱਗਦਾ ਕਿ 4 ਹਫ਼ਤੇ ਕੱਢਦੇ ਆ। ਇਹਨਾਂ ਦੀ ਕਲਮ ਜਿਹੜੀ ਡਿੱਗੀ ਪੈਂਦੀ ਆ, ਕੁਛ ਨਾ ਕੁਛ ਹੋ ਜਾਂਦਾ। ਇਹ ਕਹਿੰਦੇ ਜੀ ਸਰਕਾਰ ਨੇ ਸਾਡੇ ਨਾਲ ਵਾਅਦਾ ਖਿਲਾਫੀ ਕੀਤੀ ਆ। ਪਹਿਲੀ ਗੱਲ ਤੇ ਇਹ ਸਰਕਾਰ ਵਾਅਦਾ ਵਫਾ ਕਿਹਦੇ ਨਾਲ ਕਰਨ ਡਈ ਹੈ ਤੇ ਸਮਝ ਨਹੀਂ ਆਉਂਦੀ। ਇਹਨਾਂ ਦੇ ਨਾਲ ਵੀ ਕੋਈ ਵਾਅਦਾ ਕੀਤਾ, ਕਹਿੰਦੇ ਜੀ ਕਰਮਚਾਰੀ ਤੇ ਜਿਹੜੇ ਨੇਤਾ ਸੀਗੇ ਉਹਨਾਂ ਦੀ ਬੈਠਕ ਹੋਈ ਸੀਗੀ, ਮਿਨਿਸਟਰੀਅਲ ਸਟਾਫ ਜਿਹੜਾ ਹੈ ਉਹਨਾਂ ਦੀ ਯੂਨੀਅਨ ਜਿਹੜੀ ਆਪਣੀ, ਉਹ ਕਹਿੰਦੇ ਕਿ ਭਾਈ ਅਸੀਂ ਤਾਂ ਹੁਣ ਫੇਰ ਸੰਘਰਸ਼ ਕਰਾਂਗੇ, ਯਾਨੀ 11 ਤੋਂ 13 ਸਤੰਬਰ ਤੱਕ ਸਾਡੀ ਜਿਹੜੀ ਕਲਮ ਆ ਉਹ ਛੁੱਟ ਜਾਏਗੀ ਤੇ ਤੁਸੀਂ ਆਪ ਜਾਣੋ ਤੇ ਤੁਹਾਡਾ ਕੰਮ ਜਾਣੇ ਵੀ ਕੀ ਕਰਨਾ ਆ। ਇਹ ਆਪਣੇ ਆਪ ਦੇ ਵਿੱਚ ਕਹਿ ਲਓ ਕਿ ਉਹਨਾਂ ਦਾ ਮਸਲਾ ਹੈ, ਪ੍ਰਮੋਸ਼ਨ ਦਾ ਹੈ, ਕੋਈ ਸਰਵਿਸ ਲਾਭ ਦਾ ਹੈ। ਤਾਂ ਇਸ ਤਰ੍ਹਾਂ ਮਤਲਬ ਕਿ ਉਹਨਾਂ ਦੇ ਆਪਣੇ ਪੇਚ ਚ ਫਸੇ ਰਹਿੰਦੇ ਆ ਸਰਕਾਰ ਦੇ ਨਾਲ। ਪਰ ਗੱਲ ਤੇ ਇਹ ਆ ਕਿ ਚਲੋ ਠੀਕ ਆ, ਇੱਥੇ ਪਹਿਲੀ ਗੱਲ ਤੇ ਇਹ ਆ ਕਿ ਜੋ ਰੈਗੂਲਰ ਮੁਲਾਜ਼ਮ ਨੇ, ਕਰਮਚਾਰੀ ਨੇ, ਉਹਨਾਂ ਦਾ ਤਾਂ ਸਰਕਾਰ ਨੂੰ ਖਿਆਲ ਰੱਖਣਾ ਚਾਹੀਦਾ। ਜੋ ਦੂਸਰੇ ਆ, ਇਹ ਤਾਂ ਕਹਿੰਦੇ ਕਿ ਅਸੀਂ ਕੱਚਾ ਕੋਈ ਰਹਿਣ ਹੀ ਨਹੀਂ ਦੇਣਾ। ਤੇ ਹੁਣ ਇੱਥੇ ਇਹ ਤਹਿਸੀਲਾਂ ਦੇ ਜਿਹੜੇ ਕਰਮਚਾਰੀ ਆ, ਘੱਟੋ ਘੱਟ ਇਹਨਾਂ ਦਾ ਤਾਂ ਵੇਖੋ ਨਾ ਕਿ ਕੋਈ ਗਲਤ ਵਾਅਦਾ ਨਾ ਕਰੋ, ਜਿਹੜਾ ਵਾਅਦਾ ਕੀਤਾ ਉਹਨੂੰ ਵਫਾ ਕਰੋ। ਹੁਣ ਜਦੋਂ ਤੁਸੀਂ ਵਾਅਦੇ ਮੁਨਕਰ ਹੋਵੋਗੇ ਤੇ ਫਿਰ ਉਹ ਕਲਮ ਸੁੱਟ ਦਿੰਦੇ ਆ, ਕਲਮ ਛੋੜੋ, ਉਹਦਾ ਹੜਤਾਲ ਹੋ ਜਾਂਦੀ ਆ। ਉਹਦਾ ਅਸਰ ਕੀ ਹੁੰਦਾ? ਅਸਰ ਦੇਖੋ, ਗੱਲ ਇਹ ਆ ਕਿ ਤਹਿਸੀਲਾਂ ਜੇ ਬੰਦ ਹੋ ਗਈਆਂ, ਤੁਹਾਡੇ ਰਜਿਸਟਰੀਆਂ ਵਾਲੇ ਕੰਮ ਰੁਕ ਜਾਣਗੇ। ਉਹ ਕੰਮ ਰੁਕਣਗੇ ਤੇ ਕੋਈ 8-10 ਕਰੋੜ ਦਾ ਡੇਲੀ ਦਾ ਝਟਕਾ ਉਹ ਹੋ ਜਾਣਾ। 3 ਦਿਨ ਆ ਤੇ 3 ਦਿਨ ਦਾ ਲਾ ਲਓ 25 ਤੋਂ 30 ਕਰੋੜ ਦਾ ਨੁਕਸਾਨ ਤੇ ਉਹ ਸਿੱਧਾ ਹੋਇਆ। ਤੇ ਜਿਹੜੇ ਵਿਚਾਰੇ ਲੋਕ ਖੱਜਲ ਹੋਣਗੇ, ਜਿਨ੍ਹਾਂ ਦੀਆਂ ਰਜਿਸਟਰੀਆਂ ਦੀਆਂ ਤਰੀਕਾਂ ਵਗੈਰਾ ਹੋਣਗੀਆਂ ਜਾਂ ਜਿਨ੍ਹਾਂ ਦੇ ਹੋਰ ਕੋਈ ਕੰਮਕਾਰ ਉੱਥੇ ਰਹਿੰਦੇ ਆ ਪੈਂਡਿੰਗ, ਉਹ ਵਿਚਾਰਿਆਂ ਦਾ ਜਿਹੜਾ ਟਾਈਮ ਜਾਇਆ ਹੋਏਗਾ, ਜੋ ਉਹ ਧੱਕੇ ਧੋੜੇ ਖਾਣਗੇ, ਉਹ ਕਿਸ ਖਾਤੇ 'ਚ ਜੋੜਦੇ ਆਪਾਂ? ਤਾਂ ਕੋਈ ਖਾਤਾ ਹੀ ਹੈ ਨਹੀਂਗਾ। ਤਾਂ ਇਸ ਕਰਕੇ ਸਰਕਾਰ ਨੂੰ ਚਾਹੀਦਾ ਕਿ ਹਾਲੇ ਵੀ ਬਹੁਤ ਅਗਾਊ ਉਹਨਾਂ ਨੇ ਇਹਨਾਂ ਨੂੰ ਚੇਤਾ ਦਿੱਤਾ ਹੈ। ਅੱਜ 29 ਤਰੀਕ ਹੈ, 29 ਦੀ ਰਾਤ ਆ, ਤਾਂ ਹੁਣ ਵੀ ਬਹੁਤ ਟਾਈਮ ਇਹਨਾਂ ਦੇ ਕੋਲ ਬਕਾਇਆ ਹੈਗਾ, ਬਾਕੀ ਆ। ਉਸ ਟਾਈਮ ਦੇ ਦੌਰਾਨ ਇਹ ਜਾ ਕੇ ਪੁੱਛਣ ਕਿ ਕੀ ਕੀ ਤੁਹਾਨੂੰ ਚਾਹੀਦਾ ਤੇ ਜਿਹੜੇ ਜਿਹੜੇ ਵਾਅਦੇ ਕੀਤੇ ਸੀ ਉਹ ਪੂਰੇ ਕਿਉਂ ਨਹੀਂ ਹੋਏ। ਐਵੇਂ ਗੱਲ ਤੇ ਇਹ ਹੈ ਨਾ ਕਿ ਹਰ ਇੱਕ ਕੰਮ ਦੇ ਵਿੱਚ ਫੁਕਰੀਏ ਮਾਰ ਲੈਂਦੇ ਆ, ਕਰ ਦਿਆਂਗੇ ਆ ਕਰ ਦਿਆਂਗੇ, ਫਿਰ ਜਦੋਂ ਪੂਰਾ ਨਹੀਂ ਕਰਦੇ ਤਾਂ ਉਦੋਂ ਮੁੜ ਕੇ ਰੌਲਾ ਪੈ ਜਾਂਦਾ। ਜਿਹੜੀ ਗੱਲ ਕਰਨੀ ਹੈ ਸੋਲਿਡ ਕਰੋ ਤੇ ਅਗਲੇ ਤੋਂ ਕੰਮ ਲਓ ਟਿਕਾ ਕੇ, ਜਿਹੜੇ ਉਹਨਾਂ ਦੇ ਹੱਕ ਬਣਦੇ ਉਹਨਾਂ ਨੂੰ ਦਿਓ ਤੇ ਕੰਮ ਲਓ ਟਿਕਾ ਕੇ ਉਹਨਾਂ ਤੋਂ। ਕਿਉਂਕਿ ਤਹਿਸੀਲਾਂ ਦਾ ਕੰਮ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਬਹੁਤ ਪਿੰਡਾਂ ਦੇ ਨਾਲ, ਸ਼ਹਿਰਾਂ ਦੇ ਨਾਲ ਜੁੜਿਆ ਰਹਿਣ ਵਾਲਾ ਕੰਮ ਆ। ਤੇ ਇਸ ਤਰ੍ਹਾਂ ਦੇ ਕੰਮ ਪ੍ਰਭਾਵਿਤ ਜਦੋਂ ਹੁੰਦੇ ਆ ਤਾਂ ਤੁਸੀਂ ਦੇਖ ਸਕਦੇ ਹੋ ਪ੍ਰਵੀਨ ਜੀ, ਹੁਣ ਤੇ ਸਾਡੇ ਜਿਹੜੇ ਆਹ ਬਣਦੇ ਆ ਨਾ ਵਹੀਕਲਾਂ ਦੇ ਕਾਗਜ਼ਾਤ, ਇਹ ਵੀ ਇੱਥੋਂ ਬਣਦੇ ਆ, ਆ ਤਹਿਸੀਲਾਂ ਦੇ ਅੱਧ ਚੋਂ। ਮਤਲਬ ਕਿ ਉਹ ਕੰਮ ਵੀ ਰੁਕ ਜਾਂਦੇ ਨੇ। ਸਾਡੀ ਇੰਨੀ ਨਿਰਭਰਤਾ ਹੈ ਤਹਿਸੀਲਾਂ ਤੇ ਸਾਡੀ, ਜੇ ਉੱਥੇ ਫਿਰ ਕੰਮਕਾਰ ਠੱਪ ਹੋਏਗਾ ਤੇ ਬੜਾ ਨੁਕਸਾਨ ਵਾਲੀ ਗੱਲ ਹੈ ਨਾ ਜੀ। ਤੇ ਮਿੰਟੂ ਜੀ ਗੱਲ ਜਾਂਦੇ ਜਾਂਦੇ ਕਰੀਏ ਧਾਰਾ 370 ਦੀ, ਇਹਦੀ ਸੁਣਵਾਈ ਦੇ ਦੌਰਾਨ ਸੁਪਰੀਮ ਕੋਰਟ ਨੇ ਅਹਿਮ ਸਵਾਲ ਪੁੱਛਿਆ ਜੀ। ਹਾਂਜੀ, ਦੇਖੋ ਇਹ ਜੋ ਧਾਰਾ 370 ਨੂੰ ਐਬਰੋਗੇਟ ਕੀਤਾ ਗਿਆ ਸੀਗਾ, ਉਹਦੀ ਹੁਣ ਸੁਣਵਾਈ ਹੋ ਰਹੀ ਹੈ। ਬੜੀ ਮੈਰਾਥਨ ਸੁਣਵਾਈ ਆ, ਰੋਜ਼ਮਰਾ ਸੁਣਵਾਈ ਚੱਲਦੀ ਹੈ। ਜਿਵੇਂ ਰਾਮ ਮੰਦਿਰ ਦੀ ਸੁਣਵਾਈ ਹੋਈ ਸੀਗੀ ਨਾ, ਡੇਲੀ ਸੁਣਵਾਈ ਹੋਈ ਸੀ, ਤੇ ਉਸ ਤੋਂ ਬਾਅਦ ਲੰਬੀਆਂ ਸੁਣਵਾਈਆਂ ਦਾ ਸਿਲਸਿਲਾ ਉਦੋਂ ਰੁਕ ਗਿਆ ਸੀ, ਥੰਮ ਗਿਆ ਸੀ ਜਦੋਂ ਉਹਨਾਂ ਨੇ ਫੈਸਲਾ ਦਿੱਤਾ। ਤਾਂ ਇਸੇ ਤਰ੍ਹਾਂ ਇਹ ਵੀ ਰੋਜ਼ਮਰਾ ਦੀ ਸੁਣਵਾਈ ਆ, ਡੇਲੀ ਇਹਦੀ ਅਪਡੇਟ ਆਉਂਦੀ ਆ, ਡੇਲੀ ਕੁਝ ਨਾ ਕੁਝ ਨਵਾਂ ਸਾਨੂੰ ਪੜ੍ਹਨ ਨੂੰ, ਸਿੱਖਣ ਨੂੰ, ਸਮਝਣ ਨੂੰ ਮਿਲਦਾ ਆ। ਤਾਂ ਹੁਣ ਜਦੋਂ ਇਹ ਬਹਿਸ ਫੈਸਲਾ ਕੁੰਨ ਦੌਰ ਦੇ ਵਿੱਚ ਪਹੁੰਚ ਗਈ ਆ, ਤਾਂ ਇੱਕ ਚੀਜ਼ ਕੇਂਦਰ ਸਰਕਾਰ ਨੇ ਪੁੱਛੀ ਆ, ਕਹਿੰਦੇ ਕਿ ਇਹ
ਬਈ ਇਲੈਕਸ਼ਨ ਕਦੋਂ ਕਰਾਓਗੇ, ਰਾਜ ਬਣਾਉਣ ਦਾ ਯਾਨੀ ਟਾਈਮਲਾਈਨ ਕੀ ਆ। ਮਤਲਬ ਸਾਫ਼ ਹੈ ਕਿ ਤੁਸੀਂ ਧਾਰਾ 370 ਨੂੰ ਮਨਸੂਖ ਕਰ ਦਿੱਤਾ, ਐਬਰੋਗੇਟ ਕਰ ਦਿੱਤਾ, ਯੂਟੀ ਦਾ ਦਰਜਾ ਦੇ ਦਿੱਤਾ। ਕੀ ਹੁਣ ਅਨੰਤ ਕਾਲ ਤੱਕ ਚੱਲੇਗਾ ਸਾਰਾ ਕੁਝ? ਕੋਈ ਟਾਈਮਲਾਈਨ ਤੇ ਹੋਏਗੀ ਨਾ ਤੁਹਾਡੀ, ਕਿਉਂਕਿ ਕੇਂਦਰ ਕਹਿੰਦਾ ਜੀ ਕਿ ਦੇਖੋ ਗੱਲ ਇਹ ਹੈ ਕਿ ਯੂਨੀਅਨ ਟੈਰੇਟਰੀ ਬਣਾਉਣ ਦਾ ਫੈਸਲਾ ਜਿਹੜਾ ਹੈ ਨਾ ਉਹ ਕੱਚਾ ਹੈ, ਆਰਜ਼ੀ ਹੈ, ਮਤਲਬ ਪੱਕਾ ਕੋਈ ਫੈਸਲਾ ਨਹੀਂ, ਸਥਾਈ ਫੈਸਲਾ ਨਹੀਂ, ਅਸਥਾਈ ਹੈ। ਤਾਂ ਫਿਰ ਉਹਨਾਂ ਨੇ ਪੁੱਛ ਲਿਆ ਸੁਪਰੀਮ ਕੋਰਟ ਨੇ ਕਿ ਭਾਈ ਇਹ ਵੀ ਤੇ ਦੱਸੋ ਨਾ ਕਿ ਫਿਰ ਜੇ ਕੱਚਾ ਫੈਸਲਾ ਹੈ, ਆਰਜ਼ੀ ਫੈਸਲਾ ਹੈ, ਤਾਂ ਉੱਥੇ ਇਲੈਕਸ਼ਨ ਕਦੋਂ ਕਰਵਾਉਣੇ ਨੇ। ਤਾਂ ਇਹਦੇ ਬਾਰੇ ਹੁਣ ਜਵਾਬ ਇਹ ਦੇਣਗੇ, ਜਦੋਂ ਜਵਾਬ ਦੇਣਗੇ ਤੇ ਫਿਰ ਪਤਾ ਲੱਗੇਗਾ। ਤੇ ਵੈਸੇ ਕਹਿੰਦੇ ਆ ਸੀਜੀਆਈ ਉਹਨਾਂ ਨੇ 35 ਇਹਦਾ ਵੀ ਜ਼ਿਕਰ ਕੀਤਾ ਕਿ ਗੈਰ ਕਸ਼ਮੀਰੀਆਂ ਦੇ ਜਿਹੜੇ ਅਧਿਕਾਰ ਸੀਗੇ ਉਹ ਉੱਥੇ ਖੋਹ ਲਏ ਸੀਗੇ। ਬੜੀ ਮਹੱਤਵਪੂਰਨ ਬਹਿਸ ਚੱਲ ਰਹੀ ਹੈ। ਜਦੋਂ ਇਹ ਫੈਸਲਾ ਆ ਜਾਏਗਾ, ਕਨਕਲੂਡ ਕਰਨਗੇ, ਫਿਰ ਉਦੋਂ ਆਪਾਂ ਇਹਦੇ ਤੇ ਇੱਕ ਵਿਸਥਾਰਤ ਚਰਚਾ ਕਰਾਂਗੇ। ਪਰ ਹਾਲ ਫਿਲਹਾਲ ਇਹ ਨੁਕਤਿਆਂ ਤੇ ਜਿਹੜੀ ਬਹਿਸ ਹੋ ਰਹੀ ਹੈ ਤੇ ਇਹਦੇ ਵਿੱਚ ਮੁੱਖ ਅੱਜ ਦਾ ਇਹੀ ਰਿਹਾ ਕਿ ਬਈ ਜੇ ਯੂਨੀਅਨ ਟੈਰੇਟਰੀ ਤੁਸੀਂ ਅਸਥਾਈ ਸਮੇਂ ਵਾਸਤੇ ਜਾਂ ਅਸਥਾਈ ਪ੍ਰਬੰਧ ਵਾਸਤੇ ਬਣਾਈ ਜੇ ਤੇ ਫਿਰ ਇਲੈਕਸ਼ਨ ਕਦੋਂ ਕਰਾਉਣਾ, ਇਹ ਵੀ ਜਰਾ ਦੱਸ ਮਾਰੋ ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਗਾ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਚੱਲਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਖਬਰਾਂ ਕੁਝ ਹੋਰ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਪ੍ਰੋਗਰਾਮ ਦੇ ਵਿੱਚ ਆਪਾਂ ਅੱਗੇ ਵਧਦੇ ਹਾਂ, ਕੁਝ ਹੋਰ ਅਹਿਮ ਖਬਰਾਂ ਤੇ ਗੱਲਬਾਤ ਕਰਦੇ ਹਾਂ। ਬਠਿੰਡਾ ਦੇ ਵਿੱਚ ਜਦੋਂ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 2 ਦਾ ਉਦਘਾਟਨ ਸੀਗਾ ਤਾਂ ਮੁੱਖ ਮੰਤਰੀ ਸਾਹਿਬ ਇੱਥੇ ਪਹੁੰਚੇ ਸੀਗੇ ਤੇ ਉਹਨਾਂ ਦਾ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਵੱਲੋਂ ਕਾਲੀਆਂ ਝੰਡੀਆਂ ਵਿਖਾ ਕੇ ਵਿਰੋਧ ਕੀਤਾ ਗਿਆ। ਮਾਨ ਦੀ ਆਮਦ ਵਾਲੇ ਸਥਾਨ ਵੱਲ ਬੀਬੀ ਵਾਲਾ ਚੌਂਕ ਤੋਂ ਵਿਰੋਧ ਕਰਦੇ ਹੋਏ ਜਿਉਂ ਹੀ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਵਰਕਰ ਤੁਰੇ ਤਾਂ ਪੁਲਿਸ ਨੇ ਉਹਨਾਂ ਨੂੰ ਡੀਏਵੀ ਕਾਲਜ ਦੇ ਗੇਟ ਅੱਗੇ ਬੈਰੀਕੇਡ ਲਾ ਕੇ ਘੇਰ ਲਿਆ। ਮਾਰਚ ਦੇ ਵਿੱਚ ਸ਼ਾਮਲ ਮੋਰਚੇ ਦੇ ਸੂਬਾਈ ਆਗੂਆਂ ਜਗਰੂਪ ਸਿੰਘ ਲਹਿਰਾ, ਗੁਰਵਿੰਦਰ ਸਿੰਘ ਪੰਨੂ, ਜਸਵੀਰ ਸਿੰਘ ਜੱਸੀ, ਚਮਕੌਰ ਸਿੰਘ, ਸੰਦੀਪ ਖਾਨ ਬਾਲਿਆਂਵਾਲੀ, ਸਤਨਾਮ ਸਿੰਘ ਖਿਆਲਾ, ਖੁਸ਼ਦੀਪ ਸਿੰਘ ਤੇ ਹੋਰ ਇਹਨਾਂ ਨੇ ਕਿਹਾ ਕਿ ਆਊਟਸੋਰਸਡ ਅਤੇ ਇਨਲਿਸਟਡਮੈਂਟ ਜਿਹੜੇ ਠੇਕਾ ਮੁਲਾਜ਼ਮ ਆ ਉਹਨਾਂ ਨੂੰ ਪੱਕਾ ਕਰਨ ਦੇ ਲਈ ਜਿਹੜੀ ਸਬ ਕਮੇਟੀਆਂ ਦਾ ਕਾਇਮ ਕਰਕੇ ਸਮਾਂ ਲੰਘਾ ਰਹੀ ਹੈ ਸਰਕਾਰ ਤੇ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਵਿੱਚ 15-20 ਸਾਲਾਂ ਦੇ ਲੰਬੇ ਅਰਸੇ ਤੋਂ ਨਿਗੂਣੀਆਂ ਤਨਖਾਹਾਂ ਮੁਲਾਜ਼ਮਾਂ ਨੂੰ ਦੇ ਰਹੀ ਹੈ। ਸੋ ਉਹਨਾਂ ਮੰਗ ਕੀਤੀ ਹੈ ਕਿ ਸਮੂਹ ਸਰਕਾਰੀ ਵਿਭਾਗਾਂ ਦੇ ਜਿਹੜੇ ਆਊਟਸੋਰਸਡ ਤੇ ਇਨਲਿਸਟਡਮੈਂਟ ਜਿਹੜੇ ਠੇਕਾ ਮੁਲਾਜ਼ਮ ਉਹਨਾਂ ਨੂੰ ਪਹਿਲ ਤੇ ਤਜਰਬੇ ਦੇ ਆਧਾਰ ਤੇ ਵਿਭਾਗਾਂ ਦੇ ਵਿੱਚ ਮਰਜ ਕਰਕੇ ਪੱਕਾ ਕੀਤਾ ਜਾਵੇ। 15ਵੀਂ ਲੇਬਰ ਕਾਨਫਰੰਸ ਦੇ ਫਾਰਮੂਲੇ ਤੇ ਮਹਿੰਗਾਈ ਦੇ ਮੁਤਾਬਕ ਇੱਕ ਠੇਕਾ ਮੁਲਾਜ਼ਮ ਦੀ ਕਹਿੰਦੇ ਘੱਟੋ ਘੱਟ ਤਨਖਾਹ 30,000 ਰੁਪਏ ਨਿਸ਼ਚਿਤ ਕੀਤੀ ਜਾਣੀ ਚਾਹੀਦੀ ਹੈ ਤੇ ਡਿਊਟੀ ਦੇ ਦੌਰਾਨ ਆਪਣੀ ਜਾਨ ਗਵਾਉਣ ਵਾਲੇ ਠੇਕਾ ਮੁਲਾਜ਼ਮਾਂ ਦੇ ਵਾਰਸਾਂ ਨੂੰ ਘੱਟੋ ਘੱਟ 50 ਲੱਖ ਰੁਪਏ ਦਾ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦਿੱਤੀ ਜਾਵੇ। ਆਪਣਾ ਸਟੈਂਡ ਉਹੀ ਹੈ ਜਿਹੜਾ ਅਕਾਲੀ ਦਲ ਵੇਲੇ ਰਹਿੰਦਾ ਸੀ ਤੇ ਜਿਹੜਾ ਕਾਂਗਰਸ ਵੇਲੇ ਰਹਿੰਦਾ ਸੀ ਕਿ ਜਿੰਨੇ ਵੀ ਲੋਕ ਸਰਕਾਰਾਂ ਦੇ ਲਈ ਸਰਕਾਰਾਂ ਦੇ ਵਿਰੁੱਧ ਸੰਘਰਸ਼ ਕਰਦੇ ਨੇ, ਚਾਹੇ ਉਹ ਠੇਕਾ ਮੁਲਾਜ਼ਮ ਨੇ, ਚਾਹੇ ਉਹ ਮੁਲਾਜ਼ਮ ਨੇ, ਚਾਹੇ ਉਹ ਬੇਰੁਜ਼ਗਾਰ ਨੇ, ਚਾਹੇ ਉਹ ਕਿਸਾਨ ਨੇ, ਉਹਨਾਂ ਦਾ ਹੱਕ ਹੈ ਸੰਘਰਸ਼ ਕਰਨ ਦਾ, ਉਹਨਾਂ ਦਾ ਹੱਕ ਹੈ ਇਹ ਆਪਣਾ ਹੱਕ ਮੰਗਣ ਦਾ। ਹੋਰ ਉਹ ਹਰਿਆਣੇ 'ਚ ਜਾ ਕੇ ਥੋੜ੍ਹੋ ਧਰਨੇ ਲਾਉਣਗੇ, ਉਹ ਇੱਥੇ ਜਿਹਨੂੰ ਚੁਣਿਆ ਉਹਨਾਂ ਨੇ ਉਹਦੇ ਮੂਹਰੇ ਧਰਨੇ ਲਾਉਣਗੇ। ਤੇ ਬਠਿੰਡਾ ਤਾਂ ਪਿਛਲੇ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਵੀ, ਕਿਉਂਕਿ 2006-7 ਤੋਂ ਹੀ ਲਾ ਲਓ ਤੁਸੀਂ, ਇਹ ਇਸ ਤਰ੍ਹਾਂ ਦੀਆਂ ਸਰਗਰਮੀਆਂ ਦਾ ਗੜ੍ਹ ਬਣਿਆ ਹੋਇਆ। ਬਠਿੰਡਾ ਦੇ ਵਿੱਚ ਇੱਕ ਵਾਰ ਜਦੋਂ ਕਿਸਾਨ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਕਿਸਾਨਾਂ ਨੇ ਪੱਕਾ ਮੋਰਚਾ ਲਾ ਲਿਆ ਸੀ, ਰੇਲਾਂ ਬਹੁਤ ਦਿਨ ਬੰਦ ਰਹੀਆਂ ਸੀ, ਮਹੀਨੇ ਤੋਂ ਵੀ ਵੱਧ ਸਮੇਂ ਤੱਕ। ਤਾਂ ਉਸ ਤੋਂ ਬਾਅਦ ਬਠਿੰਡਾ ਦੇ ਵਿੱਚ ਜਦੋਂ ਇਹ ਮੋਰਚਾ ਭਖਣ ਲੱਗਿਆ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬੇਅਦਬੀ ਵਾਪਰਦੀ ਹੈ, ਫਿਰ ਲੋਕ ਇਸੇ ਨਜ਼ਰੀਏ ਨਾਲ ਕਿ ਇਹ ਅੰਦੋਲਨ ਨੂੰ ਤਾਰ-ਪੀੜੋ ਕਰਨ ਦੇ ਲਈ ਸਾਰਾ ਕੁਛ ਕੀਤਾ ਗਿਆ। ਫਿਰ ਆਪਾਂ ਦੇਖਦੇ ਹਾਂ ਕਿ ਉਸ ਤੋਂ ਬਾਅਦ ਬਹਿਬਲ ਕਲਾਂ, ਕੋਟਕਪੂਰਾ ਗੋਲੀਕਾਂਡ ਤੇ ਫਿਰ ਉਹ ਐਸਾ ਦੌਰ ਇੱਕ ਚੱਲਿਆ ਕਿ ਜਿਹੜਾ ਦੌਰ ਅਕਾਲੀ ਦਲ ਦੀ ਸਿਆਸਤ ਨੂੰ, ਅਕਾਲੀ ਦਲ ਬਾਦਲ ਨੂੰ ਕਵਾਂਗੇ ਆਪਾਂ, ਉਹਨੂੰ ਖੁੱਡੇ ਲੈਣ ਲਾਉਣ ਦਾ, ਉਹਦੇ ਸਿਆਸੀ ਪਤਨ ਦਾ ਇੱਕ ਬਹੁਤ ਵੱਡਾ ਕਾਰਨ ਬਣਿਆ। ਅੱਜ ਵੀ ਅਕਾਲੀ ਦਲ, ਬਾਦਲ ਬਹੁਤ ਸਾਰੀਆਂ ਗੱਲਾਂ ਤੇ ਸਪਸ਼ਟ ਹੈ। ਅੱਜ ਵੀ ਤੁਸੀਂ ਦੇਖੋਗੇ ਖਬਰਾਂ ਪੜ੍ਹ ਕੇ ਕਿ ਜਿਹੜੀ ਹਰਿਆਣਾ ਕਮੇਟੀ ਦਾ ਕਦੇ ਬਾਦਲ ਪਰਿਵਾਰ ਵਿਰੋਧ ਕਰਦਾ ਰਿਹਾ, ਅੱਜ ਉੱਥੇ ਜਾ ਕੇ ਚੋਣ ਲੜ ਰਹੇ ਨੇ। ਤੁਹਾਨੂੰ ਕੁਛ ਤਾਂ ਚੀਜ਼ਾਂ ਸੈੱਟ ਕਰਨੀਆਂ ਪੈਣਗੀਆਂ ਨਾ। ਆਪਾਂ ਵਾਪਸ ਭਗਵੰਤ ਮਾਨ ਤੇ ਆਉਣੇ ਆ। ਇਹੀ ਮਾਨ ਸਾਹਿਬ ਜਦੋਂ ਵਿਰੋਧੀ ਧਿਰ ਦੇ ਵਿੱਚ ਹੁੰਦੇ ਸੀ, ਜਦੋਂ 2014 ਦੇ ਵਿੱਚ ਪਹਿਲੀ ਵਾਰੀ ਐਮਪੀ ਬਣੇ ਤਾਂ 2014, 15, 16 ਇਹ ਤਾਂ ਤੁਹਾਨੂੰ ਪਤਾ, ਫਿਰ ਉਸ ਤੋਂ ਬਾਅਦ ਤਾਂ ਪੰਜਾਬ ਦੇ ਵਿੱਚ ਹਰ ਤਬਕਾ ਹੀ ਸੰਘਰਸ਼ ਦੇ ਰਾਹ ਪੈ ਗਿਆ ਸੀਗਾ। ਤਾਂ ਉਦੋਂ ਇਹੀ ਇਹਨਾਂ ਦੇ ਵਿੱਚ ਜਾ ਕੇ ਬਹਿੰਦੇ ਹੁੰਦੇ ਸੀ ਜਿਹੜੇ ਸੰਘਰਸ਼ਕਾਰੀ ਨੇ। ਤੇ ਜਦੋਂ ਕੈਪਟਨ ਅਮਰਿੰਦਰ ਸਿੰਘ ਬਣੇ ਤੇ ਫਿਰ ਮਾਨ ਸਾਹਿਬ ਤੰਜ਼ ਕਰਦੇ ਹੁੰਦੇ ਸੀਗੇ ਕਿ ਪਹਿਲਾਂ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਬੇਰੁਜ਼ਗਾਰ ਲੰਬੀ ਜਾ ਕੇ ਡੰਡੇ ਖਾਂਦੇ ਸੀ ਤੇ ਹੁਣ ਲੰਬੀ ਤੋਂ ਬਾਅਦ ਬਦਲਿਆ ਕੁਛ ਨਹੀਂ। ਉਹ ਕਹਿੰਦੇ ਹੁਣ ਉਹਨਾਂ ਨੂੰ ਪਟਿਆਲੇ ਆਉਣਾ ਪੈਂਦਾ ਤੇ ਹੁਣ ਪਟਿਆਲੇ ਤੋਂ 30-40 ਕਿਲੋਮੀਟਰ ਇੱਧਰ ਉੱਧਰ ਹੋਣਾ ਪੈਂਦਾ, ਸੰਗਰੂਰ ਜਾਣਾ ਪੈਂਦਾ ਜਾਂ ਕਦੇ ਜਿੱਥੇ ਵੀ ਮੁੱਖ ਮੰਤਰੀ ਸਾਹਿਬ ਜਾਂਦੇ ਨੇ ਉੱਥੇ ਜਾਣਾ ਪੈਂਦਾ। ਤੁਸੀਂ ਸਰਕਾਰ ਦੇ ਸਮਰਥਕ ਹੋਵੋਗੇ, ਭਗਵੰਤ ਮਾਨ ਦੇ ਸਮਰਥਕ ਹੋਵੋਗੇ, ਗੱਲਾਂ ਤੁਹਾਡੇ ਲਈ ਕੌੜੀਆਂ ਹੋ ਸਕਦੀਆਂ, ਪਰ ਜਿਹੜੇ ਲੋਕਾਂ ਦਾ ਸੰਘਰਸ਼ ਕਰਨਾ ਫਰਜ਼ ਹੈ, ਜਿਹੜੇ ਲੋਕਾਂ ਨੂੰ ਹੱਕ ਚਾਹੀਦੇ ਆ, ਉਹ ਸੰਘਰਸ਼ ਦੇ ਰਾਹ ਪੈਣਗੇ ਤੇ ਉਹਨਾਂ ਦਾ ਸੰਘਰਸ਼ ਕਰਨਾ ਮੁੱਢਲਾ ਬੁਨਿਆਦੀ ਹੱਕ ਵੀ ਹੈ। ਸਰਕਾਰਾਂ ਤੋਂ ਨਹੀਂ ਮੰਗਣਾ ਤੇ ਹੋਰ ਲੋਕਾਂ ਨੇ ਕਿਹਤੋਂ ਮੰਗਣਾ ਵਾ। ਅਗਲੀ ਖਬਰ ਦੇ ਵੱਲ ਵਧਦੇ ਹਾਂ। ਜ਼ੀਰਾ ਤੋਂ ਖਬਰ ਆ ਰਹੀ ਹੈ, ਬੜੀ ਮੰਦਭਾਗੀ ਖਬਰ ਹੈ। ਜ਼ੀਰਾ ਦੇ ਨੌਜਵਾਨ ਦੀ ਕੈਨੇਡਾ ਦੇ ਵਿੱਚ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਹੈ। ਪਤਾ ਲੱਗਿਆ ਕਿ ਜ਼ੀਰਾ ਦੀ ਗਲੀ ਦੋਧੀਆਂ ਵਾਲੀ ਦੇ ਵਸਨੀਕ ਸਤੀਸ਼ ਕੁਮਾਰ ਅਰੋੜਾ ਦਾ ਪੁੱਤਰ ਪ੍ਰਿੰਸ ਅਰੋੜਾ ਬੀਤੀ 3 ਅਗਸਤ ਨੂੰ ਕੈਨੇਡਾ ਦੇ ਸ਼ਹਿਰ ਸਰੀ ਪਹੁੰਚਿਆ ਸੀ ਤੇ ਬੀਤੇ ਐਤਵਾਰ ਦਿਲ ਦਾ ਦੌਰਾ ਪੈਣ ਕਰਕੇ ਉਸ ਦੀ ਮੌਤ ਹੋ ਗਈ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸ ਦੀ ਪਤਨੀ 2 ਸਾਲ ਪਹਿਲਾਂ ਹੀ ਸਟੱਡੀ ਵੀਜ਼ੇ ਤੇ ਕੈਨੇਡਾ ਗਈ ਸੀ ਅਤੇ 3 ਅਗਸਤ ਨੂੰ ਉਸ ਨੇ ਆਪਣੇ ਪਤੀ ਨੂੰ ਵੀ ਕੈਨੇਡਾ ਬੁਲਾ ਲਿਆ ਸੀ। ਬੀਤੇ ਸ਼ਨੀਵਾਰ ਉਹਨਾਂ ਨੇ ਆਪਣੇ ਇਸ ਪੁੱਤਰ ਦੇ ਨਾਲ ਫੋਨ ਤੇ ਗੱਲਬਾਤ ਵੀ ਕੀਤੀ ਹੈ। ਪਤਾ ਲੱਗਿਆ ਕਿ ਹੁਣ ਇਸ ਮ੍ਰਿਤਕ ਨੌਜਵਾਨ ਦਾ ਜਿਹੜਾ ਅੰਤਿਮ ਸੰਸਕਾਰ ਹੈ ਉਹ ਕੈਨੇਡਾ ਦੇ ਵਿੱਚ ਹੀ ਕੀਤਾ ਜਾਣਾ ਹੈ। ਇਹ ਨੌਜਵਾਨ ਕੈਨੇਡਾ 3 ਅਗਸਤ ਨੂੰ ਪਹੁੰਚਦਾ ਹੈ। 26 ਅਗਸਤ ਨੂੰ ਜਿਹੜਾ ਉਹਦੀ ਮੌਤ ਹੋ ਜਾਂਦੀ ਹੈ ਤੇ ਦਿਲ ਦਾ ਦੌਰਾ ਪੈਣ ਕਰਕੇ ਦੱਸਿਆ ਗਿਆ ਕਿ ਲੰਘੇ ਦਿਨੀ ਦਿਲ ਦਾ ਦੌਰਾ ਉਹਨੂੰ ਪਿਆ ਸੀ, ਜਿਹਦੇ ਕਰਕੇ ਉਹਦੀ ਮੌਤ ਹੋ ਗਈ। ਸੋ ਬੜੀ ਮੰਦਭਾਗੀ ਖਬਰ ਹੈ।
ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ ਦਿੱਲੀ ਦਾ। ਇੱਕ ਨਵੇਂ ਸਰਵੇ ਦੇ ਵਿੱਚ ਦਿੱਲੀ ਨੂੰ ਦੁਨੀਆ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਦਰਸਾਇਆ ਗਿਆ। ਜੇ ਪ੍ਰਦੂਸ਼ਣ ਇਸੇ ਪੱਧਰ ਤੇ ਜਾਰੀ ਰਿਹਾ ਤਾਂ ਦਿੱਲੀ ਵਾਸੀਆਂ ਦੀ ਉਮਰ 11 ਸਾਲ 9 ਮਹੀਨੇ ਤੱਕ ਘਟ ਸਕਦੀ ਹੈ। ਸ਼ਿਕਾਗੋ ਯੂਨੀਵਰਸਿਟੀ ਦੇ ਐਨਰਜੀ ਪਾਲਿਸੀ ਇੰਸਟੀਚਿਊਟ ਵੱਲੋਂ ਜਾਰੀ ਕੀਤਾ ਗਿਆ ਏਅਰ ਕੁਆਲਿਟੀ ਲਾਈਫ ਇੰਡੈਕਸ ਦਰਸਾਉਂਦਾ ਹੈ ਕਿ ਦੇਸ਼ ਦੀ 67.4% ਆਬਾਦੀ ਉਹਨਾਂ ਇਲਾਕਿਆਂ ਦੇ ਵਿੱਚ ਰਹਿੰਦੀ ਹੈ ਜਿੱਥੇ ਪ੍ਰਦੂਸ਼ਣ ਦਾ ਪੱਧਰ ਦੇਸ਼ ਦੇ ਆਪਣੇ ਰਾਸ਼ਟਰੀ ਹਵਾ ਗੁਣਵੱਤਾ ਮਿਆਰ 40 ਮਾਈਕਰੋਗ੍ਰਾਮ ਪ੍ਰਤੀ ਘਣ ਮੀਟਰ ਤੋਂ ਵੀ ਵੱਧ ਹੈ। ਸਰਵੇ ਦੇ ਮੁਤਾਬਕ ਦਿੱਲੀ ਦੁਨੀਆ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਹੈ ਤੇ ਜੇਕਰ ਪ੍ਰਦੂਸ਼ਣ ਦਾ ਮੌਜੂਦਾ ਪੱਧਰ ਜਾਰੀ ਰਹਿੰਦਾ ਹੈ ਤਾਂ 1 ਕਰੋੜ 8 ਲੱਖ ਵਸਨੀਕਾਂ ਦੀ ਜਿਹੜੀ ਜੀਵਨ ਸੰਭਾਵਨਾ ਔਸਤਨ 11 ਸਾਲ 9 ਮਹੀਨੇ ਘਟ ਸਕਦੀ ਹੈ। ਇਸ ਸਰਵੇ ਦੇ ਵਿੱਚ ਇਹ ਗੱਲ ਕਹੀ ਹੈ ਕਿ ਇੱਥੋਂ ਤੱਕ ਕਿ ਇਸ ਇਲਾਕੇ ਦੇ ਵਿੱਚ ਸਭ ਤੋਂ ਘੱਟ ਪ੍ਰਦੂਸ਼ਿਤ ਜ਼ਿਲ੍ਹੇ ਪੰਜਾਬ ਦੇ ਵਿੱਚ ਪਠਾਨਕੋਟ ਦੇ ਵਿੱਚ 7 ਗੁਣਾ ਵੱਧ ਸੂਖਮ ਕਣਾਂ ਦਾ ਪ੍ਰਦੂਸ਼ਣ ਹੈ। ਜੇਕਰ ਮੌਜੂਦਾ ਪੱਧਰ ਨੂੰ ਬਰਕਰਾਰ ਰੱਖਿਆ ਗਿਆ ਤਾਂ ਜੀਵਨ ਸੰਭਾਵਨਾ 3 ਸਾਲ 1 ਮਹੀਨਾ ਤੱਕ ਘਟ ਸਕਦੀ ਹੈ। ਅਸੀਂ ਅਕਸਰ ਹੀ ਦੇਸ਼ ਦੇ ਜਿਹੜੇ ਪ੍ਰੋ ਗਵਰਨਮੈਂਟ ਜਿਹੜੇ ਲੋਕ ਨੇ, ਅਫਸਰਸ਼ਾਹੀ ਹੈ, ਪੱਤਰਕਾਰ ਨੇ, ਉਹ ਹਮੇਸ਼ਾ ਇਹਨਾਂ ਪ੍ਰਾਪਤੀਆਂ ਦਾ ਢੰਡੋਰਾ ਪਿੱਟਦੇ ਰਹਿੰਦੇ ਤੇ ਉਹਨਾਂ ਦਾ ਹੱਕ ਵੀ ਹੈ ਕਿ ਉਹ ਆਪਣੀਆਂ ਪ੍ਰਾਪਤੀਆਂ ਦਾ ਢੰਡੋਰਾ ਪਿੱਟਣ, ਪਰ ਉਹ ਇਹਨਾਂ ਚੀਜ਼ਾਂ ਨੂੰ ਨਜ਼ਰਅੰਦਾਜ਼ ਕਿਉਂ ਕਰਦੇ ਆ। ਇੱਕ ਪਾਸੇ ਅਸੀਂ ਕਹਿੰਦੇ ਕਿ ਅਸੀਂ ਚੰਨ ਦੇ ਦੱਖਣੀ ਹਿੱਸੇ ਤੇ ਉਤਰ ਕੇ ਬੜਾ ਵੱਡਾ ਮਾਰਕਾ ਮਾਰਿਆ, ਪਰ ਦੂਜੇ ਪਾਸੇ ਜੇ ਅਸੀਂ ਇਹ ਵੀ ਕਹਿੰਦੇ ਕਿ ਅਸੀਂ ਵਰਲਡ ਦੀ 5ਵੀਂ ਵੱਡੀ ਆਰਥਿਕਤਾ ਬਣ ਗਏ ਹਾਂ ਤੇ ਇਹਦੇ ਨਾਲ ਫਿਰ 5ਵੀਂ ਵੱਡੀ ਆਰਥਿਕਤਾ ਤੇ ਆਰਮੀ ਦੇ ਮਾਮਲੇ ਦੇ ਵਿੱਚ ਦੁਨੀਆ ਦੀਆਂ ਉਹਨਾਂ ਸੁਪਰ ਪਾਵਰਾਂ ਦੇ ਵਿੱਚ ਆਉਣ ਵਾਲੇ ਭਾਰਤ ਦੀ ਰਾਜਧਾਨੀ ਦਾ ਹਾਲ ਇਹ ਹੈ ਕਿ ਉੱਥੇ ਜੇਕਰ ਜਿਹੜੇ ਹੁਣ ਲੋਕ ਵਸਦੇ ਨੇ ਤੇ ਜੇਕਰ ਇਸੇ ਤਰ੍ਹਾਂ ਉਹ ਵਸਦੇ ਰਹੇ ਤਾਂ ਉਹਨਾਂ ਦੀ ਉਮਰ ਆਉਣ ਵਾਲੇ ਸਮੇਂ ਦੇ ਵਿੱਚ 11 ਸਾਲ 9 ਮਹੀਨੇ ਘਟ ਸਕਦੀ ਹੈ। ਸੋ ਇੱਧਰ ਵੀ ਧਿਆਨ ਦੇਣ ਦੀ ਲੋੜ ਹੈ। ਠੀਕ ਹੈ, ਵਿਗਿਆਨਕ ਕਾਢਾਂ ਆਪਣੀ ਥਾਂ ਨੇ, ਪਰ ਜੇਕਰ ਵਿਗਿਆਨਕ ਕਾਢਾਂ ਅਹਿਮ ਨੇ, ਜੇਕਰ ਵਿਗਿਆਨਕ ਪੱਧਰ ਤੇ ਤਰੱਕੀ ਜ਼ਰੂਰੀ ਹੈ, ਫਿਰ ਲੋਕਾਂ ਦੀ ਜ਼ਿੰਦਗੀ ਸੋਹਣੀ ਗੁਜ਼ਰੇ ਇਹ ਵੀ ਜ਼ਰੂਰੀ ਹੋਣੀ ਚਾਹੀਦੀ ਹੈ। ਅਸੀਂ 5ਵੀਂ ਵੱਡੀ ਆਰਥਿਕਤਾ ਬਣ ਗਏ ਹਾਂ ਕਿ ਸਾਡੇ ਲੋਕਾਂ ਦੀ GDP ਜਿਹੜੀ ਹੈ ਉਹ 6ਵੀਂ ਵੱਡੀ ਆਰਥਿਕਤਾ ਦੇ ਬਰਾਬਰ ਹੈ। ਇੰਗਲੈਂਡ ਨੂੰ ਅਸੀਂ ਪਛਾੜਿਆ ਵਾ ਇਸ ਮਾਮਲੇ ਦੇ ਵਿੱਚ ਭਾਰਤ ਨੇ, ਕਿ ਉਹਦੇ ਮਾਮਲੇ ਦੇ ਵਿੱਚ ਇੰਗਲੈਂਡ ਦੇ ਅਸੀਂ ਬਰਾਬਰ ਹਾਂ, ਕਿ ਸਾਡੇ ਲੋਕ ਇੰਗਲੈਂਡ ਦੇ ਲੋਕਾਂ ਦੇ ਨਾਲੋਂ ਬਿਹਤਰ ਜ਼ਿੰਦਗੀ ਜਿਉ ਰਹੇ ਨੇ, ਕਿ ਉਹਨਾਂ ਦੀ ਜਿਹੜੀ ਆਮਦਨ ਆ ਉਹ ਇੰਗਲੈਂਡ ਦੇ ਲੋਕਾਂ ਨਾਲੋਂ ਜ਼ਿਆਦਾ ਵਾ, ਕਿ ਉਹਨਾਂ ਨੂੰ ਇੰਗਲੈਂਡ ਦੇ ਲੋਕਾਂ ਦੇ ਬਰਾਬਰ ਜੋ ਸਹੂਲਤਾਂ ਮਿਲਦੀਆਂ ਨੇ, ਚਾਹੇ ਉਹ ਸਿਹਤ ਦੀਆਂ, ਚਾਹੇ ਉਹ ਸਿੱਖਿਆ ਦੀਆਂ, ਚਾਹੇ ਉਹ ਹੋਰ ਨੇ ਸਹੂਲਤਾਂ, ਭੱਤੇ ਨੇ, ਹੋਰ ਅਲਾਊਂਸਸ ਮਿਲਦੇ ਨੇ, ਤਾਂ ਉਹ ਕੀ ਉਹ ਉੱਥੋਂ ਦੇ ਬਰਾਬਰ ਨੇ? ਇਹ ਸਾਨੂੰ ਵੇਖਣਾ ਪਊਗਾ। ਨਿਰਾ ਪੂਰਾ ਪਛਾੜਨਾ ਨਹੀਂ ਹੈ। ਇਹ ਇਸ ਤਰ੍ਹਾਂ ਤਾਂ ਇੱਕ ਦਿਨ ਜਰਮਨੀ ਤੇ ਜਾਪਾਨ ਨੂੰ ਵੀ ਪਛਾੜ ਦੇਣਾ ਵਾ। ਜੇ ਆਬਾਦੀ ਦੇ ਲਿਹਾਜ਼ ਤੋਂ ਦੇਖੀਏ ਤੇ ਉੱਥੋਂ ਦੀ GDP ਦੇ ਲਿਹਾਜ਼ ਤੋਂ ਦੇਖੀਏ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਰਮਨੀ ਤੇ ਜਾਪਾਨ ਕੋਈ ਬਾਹਲੇ ਵੱਡੇ ਟੀਚੇ ਨਹੀਂ ਰਹੇ ਭਾਰਤ ਸਾਹਮਣੇ। ਜਿਸ ਸਪੀਡ ਦੇ ਨਾਲ ਆਬਾਦੀ ਵੱਧ ਰਹੀ ਹੈ, ਜਿਸ ਸਪੀਡ ਦੇ ਨਾਲ ਤੁਹਾਡੀ ਪ੍ਰੋਡਕਸ਼ਨ ਨੇ ਵਧਣਾ, GDP ਨੇ ਗਰੋ ਕਰਨਾ ਹੈ, ਤਾਂ ਉਹ ਜਰਮਨੀ ਤੇ ਜਾਪਾਨ, ਉਸ ਤੋਂ ਬਾਅਦ ਅਮਰੀਕਾ ਤੇ ਚੀਨ ਰਹਿ ਜਾਣੇ ਆ। ਉਹ ਥੋੜ੍ਹਾ ਜਿਹਾ ਵਿੱਥੀ ਜ਼ਿਆਦੇ ਆ, ਬਸ ਇਹੀ ਫਰਕ ਆ। ਅਗਲੀ ਖਬਰ ਦੇ ਵੱਲ ਵਧੀਏ ਤੇ ਗੋਇੰਦਵਾਲ ਸਾਹਿਬ ਦਾ ਰੁਖ ਕਰੀਏ। ਕੁਝ ਦੂਰੀ ਤੇ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਦਮਦਮਾ ਸਾਹਿਬ, ਤੇ ਇੱਥੋਂ ਦੇ ਸਰੋਵਰ ਦੇ ਵਿੱਚ ਇੱਕ ਜੋੜੇ ਨੇ ਛਾਲ ਮਾਰ ਦਿੱਤੀ ਹੈ। ਇਹਨਾਂ ਦੇ ਵਿੱਚ ਔਰਤ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਫਿਲਹਾਲ ਇਸ ਨੌਜਵਾਨ ਦੀ ਭਾਲ ਜਾਰੀ ਹੈ। ਛਾਲ ਮਾਰਨ ਵਾਲੇ ਨੌਜਵਾਨ ਦੀ ਪਛਾਣ ਜਗਜੀਤ ਸਿੰਘ ਪੁੱਤਰ ਜਸਵੰਤ ਸਿੰਘ ਖਡੂਰ ਸਾਹਿਬ ਅਤੇ ਔਰਤ ਦੀ ਪਛਾਣ ਗੁਰਪ੍ਰੀਤ ਕੌਰ ਵਜੋਂ ਹੋਈ ਹੈ। ਜਗਜੀਤ ਸਿੰਘ ਦੇ ਰਿਸ਼ਤੇਦਾਰ ਨੇ ਆਖਿਆ ਕਿ ਇਸ ਘਟਨਾ ਦਾ ਪਹਿਲੂ ਇੱਕ ਹੋਰ ਵੀ ਹੈ। ਜਿਹੜਾ ਬਲਬੀਰ ਸਿੰਘ ਆ, ਉਹਨੇ ਦੱਸਿਆ ਕਿ ਇਸ ਨੌਜਵਾਨ ਦੇ ਗੁਆਂਢ ਦੇ ਵਿੱਚ ਰਹਿੰਦੀ ਇੱਕ ਜਿਹੜੀ ਔਰਤ ਹੈ ਗੁਰਪ੍ਰੀਤ ਕੌਰ, ਉਹਦੇ ਨਾਲ ਸੰਬੰਧ ਸਨ ਤੇ ਉਹ 2 ਬੱਚਿਆਂ ਦੀ ਮਾਂ ਹੈ ਤੇ ਦੋਵੇਂ ਵਿਆਹ ਕਰਾਉਣਾ ਚਾਹੁੰਦੇ ਸਨ, ਪਰ ਪਰਿਵਾਰਕ ਮੈਂਬਰ ਤਿਆਰ ਨਹੀਂ ਸਨ। ਇਸ ਕਰਕੇ ਉਹਨਾਂ ਦੋਵਾਂ ਨੇ ਸਰੋਵਰ ਦੇ ਵਿੱਚ ਛਾਲ ਮਾਰ ਦਿੱਤੀ। ਜਗਜੀਤ ਸਿੰਘ ਨੇ ਪਹਿਲਾਂ ਇਹ ਸੂਚਨਾ ਦਿੱਤੀ ਕਿ ਉਹ ਤੁਰੰਤ ਹੀ ਖਡੂਰ ਸਾਹਿਬ ਤੋਂ ਗੁਰਦੁਆਰਾ ਦਮਦਮਾ ਸਾਹਿਬ ਵੱਲ ਆ ਗਏ, ਤੇ ਪਰ ਉਹਨਾਂ ਦੇ ਪੁੱਜਣ ਤੋਂ ਪਹਿਲਾਂ ਹੀ ਦੋਨਾਂ ਨੇ ਸਰੋਵਰ ਦੇ ਵਿੱਚ ਛਾਲ ਮਾਰ ਦਿੱਤੀ। ਸਰੋਵਰ ਦੇ ਵਿੱਚ ਛਾਲ ਮਾਰਨ ਵਾਲੀ ਗੁਰਪ੍ਰੀਤ ਕੌਰ ਦਾ ਪਤੀ ਜਿਹੜਾ ਉਹ ਮਿਸਤਰੀ ਦਾ ਕੰਮ ਕਰਦਾ ਹੈ ਤੇ ਜਗਜੀਤ ਸਿੰਘ 4 ਭੈਣਾਂ ਦਾ ਇਕਲੌਤਾ ਭਰਾ ਹੈ। ਜ਼ਿੰਦਗੀ ਦੇ ਵਿੱਚ ਜੇਕਰ ਤੁਸੀਂ ਇਸ ਤਰ੍ਹਾਂ ਦੇ ਫੈਸਲੇ ਲੈਂਦੇ ਹੋ ਤਾਂ ਘੱਟੋ ਘੱਟ ਅਜਿਹੀਆਂ ਥਾਵਾਂ ਤੋਂ ਤੁਸੀਂ ਇਹ ਜਿਹੜੇ ਖੁਦਕੁਸ਼ੀ ਦਾ ਵੈਸੇ ਵੀ ਕੋਈ ਚੰਗਾ ਕੰਮ ਨਹੀਂ ਹੈ, ਕਿਤੇ ਵੀ ਕਰੋ, ਤਾਂ ਪਰ ਘੱਟੋ ਘੱਟ ਧਾਰਮਿਕ ਥਾਵਾਂ ਜਾਂ ਉਹ ਥਾਵਾਂ ਤੇ ਸਾਨੂੰ ਜਾ ਕੇ ਉਹਨਾਂ ਨੂੰ ਪਲੀਤ ਕਰਨ ਦਾ ਕੰਮ ਨਹੀਂ ਕਰਨਾ ਚਾਹੀਦਾ। ਵੈਸੇ ਤਾਂ ਖੁਦਕੁਸ਼ੀ ਵੀ ਬਹੁਤ ਮਾੜਾ ਕੰਮ ਹੈ, ਨਹੀਂ ਕਰਨਾ ਚਾਹੀਦਾ। ਸਮਾਜ ਦੇ ਵਿੱਚ ਅਸੀਂ ਕਹਿੰਦੇ ਕਿ ਅਸੀਂ ਸੱਭਿਅਕ ਸਮਾਜ ਦੇ ਵਿੱਚ ਰਹਿੰਦੇ ਹਾਂ। ਸੱਭਿਅਕ ਸਮਾਜ ਦੀਆਂ ਕੁਝ ਤਹਿਜ਼ੀਬਾਂ ਨੇ, ਸੱਭਿਅਕ ਸਮਾਜ ਦੀ ਕੁਝ ਲਿਆਕਤ ਹੈ, ਸੱਭਿਅਕ ਸਮਾਜ ਦੇ ਆਪਣੇ ਕੁਝ ਦਾਇਰੇ ਨੇ ਜਿਹਦੇ ਅੰਦਰ ਅਸੀਂ ਰਹਿ ਕੇ ਆਪਣਾ ਗੁਜ਼ਰ ਬਸਰ ਕਰਦੇ, ਆਪਣੀ ਜ਼ਿੰਦਗੀ ਜਿਉਣੇ ਆ। ਕੁਛ ਕੁ ਨਿੱਜੀ ਕਿਹੜਾਂ ਕਰਕੇ, ਕੁਛ ਕੁ ਨਿੱਜੀ ਕਾਰਨਾਂ ਕਰਕੇ ਕਈ ਵਾਰੀ ਜ਼ਿੰਦਗੀ ਗਲਤ ਰਾਹ ਤੇ ਪੈ ਜਾਂਦੀ ਹੈ। ਖੈਰ, ਆਪਾਂ ਜਾਂਦੇ ਗੱਲ ਕਰਦੇ ਹਾਂ ਵਿਜੀਲੈਂਸ ਦੀ। ਵਿਜੀਲੈਂਸ ਨੇ ਲੁਧਿਆਣਾ ਦੇ ਇੱਕ ਟਰੈਵਲ ਏਜੰਟ ਨੂੰ
ਗ੍ਰਿਫਤਾਰ ਕੀਤਾ ਹੈ। ਇਸ ਬੰਦੇ ਨੇ 20,000 ਰੁਪਇਆ ਮੰਗਿਆ ਸੀ। ਕਿਸ ਕਰਕੇ? ਸੁਖਦੀਪ ਕੌਰ ਗਿੱਲ ਹੈ, ਉਹਨੇ ਇਹ ਸ਼ਿਕਾਇਤ ਦਰਜ ਕਰਵਾਈ ਹੈ ਕਿ ਟਰੈਵਲ ਏਜੰਟ ਕਮਲ ਗੋਇਲ ਹੈ, ਜਿਹਦਾ ਦਫ਼ਤਰ ਟਰੈਵਲ ਕਲੱਬ ਪਾਸਪੋਰਟ ਸੇਵਾ ਕੇਂਦਰ ਲੁਧਿਆਣਾ ਦੇ ਨੇੜੇ ਪੈਂਦਾ ਹੈ, ਤੇ ਉਹਨੇ ਆਪਣੀਆਂ 2 ਧੀਆਂ ਦੇ ਨਾਂ ਦਰੁਸਤ ਕਰਾਉਣੇ ਸੀ ਤੇ ਪਾਸਪੋਰਟ ਰੀਨਿਊ ਕਰਾਉਣਾ ਸੀਗਾ, ਤੇ ਇਹਦੇ ਬਦਲੇ ਇਸ ਬੰਦੇ ਨੇ ਘੱਟੋ ਘੱਟ 20,000 ਰੁਪਇਆ ਮੰਗਿਆ, ਜਿਹਦਾ ਨਾਂ ਕਮਲ ਗੋਇਲ ਦੱਸਿਆ ਗਿਆ। ਕਮਾਲ ਦੀ ਗੱਲ ਇਸ ਮਾਮਲੇ ਦੇ ਵਿੱਚ ਇਹ ਹੈ ਕਿ ਜਦੋਂ 20,000 ਰਿਸ਼ਵਤ ਲੈਂਦਿਆਂ ਨੂੰ ਕਾਬੂ ਤਾਂ ਕਰ ਲਿਆ, ਪਰ ਕਮਲ ਗੋਇਲ ਮੌਕੇ ਤੋਂ ਫਰਾਰ ਹੋ ਗਿਆ। ਹੁਣ ਤੁਸੀਂ ਦੇਖੋ ਕਿ ਜਿਹੜੇ ਬੰਦੇ ਨੂੰ ਕਾਬੂ ਕਰ ਲਿਆ, ਫਰਾਰ ਕਿਵੇਂ ਹੋ ਗਿਆ। ਸੋ ਹੁਣ ਉਹਦੇ ਤਹਿਤ ਜਿਹੜਾ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7 ਆ, ਉਹਦੇ ਤਹਿਤ ਥਾਣਾ ਆਰਥਿਕ ਅਪਰਾਧ ਸ਼ਾਖਾ ਪੰਜਾਬ ਵਿਜੀਲੈਂਸ ਬਿਊਰੋ ਲੁਧਿਆਣਾ ਦੇ ਵਿੱਚ ਮਾਮਲਾ ਦਰਜ ਕੀਤਾ ਗਿਆ ਤੇ ਉਹਦੀ ਭਾਲ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਸੋ ਬੜੀ ਵੱਡੇ ਪੱਧਰ ਤੇ ਲੁੱਟ ਹੋ ਰਹੀ ਹੈ। ਤੁਸੀਂ ਪਾਸਪੋਰਟ ਅਪਾਇੰਟਮੈਂਟ ਲੈਣੀ ਹੈ, ਪਾਸਪੋਰਟ ਦੇ ਵਿੱਚ ਕੋਈ ਦਰੁਸਤੀ ਕਰਾਉਣੀ ਹੈ ਜਾਂ ਕੁਛ ਹੋਰ ਵੀ, ਜਿੱਥੇ ਤੁਸੀਂ ਵਿਦੇਸ਼ ਨਾਲ ਜੁੜਿਆ ਕੋਈ ਵੀ ਕੰਮ ਕਾਰ ਕਰਨਾ ਹੈ, ਤਾਂ ਉੱਥੇ ਜਿਹੜੀ ਰਿਸ਼ਵਤ ਆ ਉਹਦੀ ਜਿਹੜੀ ਦਰ ਹੈ ਜਾਂ ਉਹਨੂੰ ਜਿਹੜੀ ਗੁਣਾ ਪੈਂਦੀ, ਉਹ 3-4 ਗੁਣਾ। ਜੇ ਆਮ ਕੰਮ 5,000 6,000 ਦੀ ਰਿਸ਼ਵਤ 'ਚ ਹੁੰਦਾ ਤਾਂ 3-4 ਗੁਣਾ ਲਾ ਲਓ ਤੁਸੀਂ, 18-24,000 ਰੁਪਇਆ ਬਣਦਾ। ਸੋ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ ਬਾਰੇ ਤੁਹਾਨੂੰ ਜਾਣਕਾਰੀਆਂ ਦਿੱਤੀਆਂ ਜਾਣਗੀਆਂ, ਤੇ ਆਖਰਲੇ ਹਿੱਸੇ ਦੇ ਵਿੱਚ ਇੰਸ਼ੋਰੈਂਸ ਦੇ ਨਾਲ ਜੁੜੀਆਂ ਕਈ ਖਾਸ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਆਖਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।